ਸਤਿ ਸ੍ਰੀ ਅਕਾਲ, ਮੈਂ ਰਣਜੀਤ ਬਾਵਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ ਨਵੇਂ ਗਾਣੇ, ਨਵੀਆਂ ਧੁਨਾਂ। ਚੜ੍ਹਦੀ ਕਲਾ ਚ ਰਹੋ। ਲਵ ਯੂ ਆਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਬੇਕਰਸਫੀਲਡ, 1350 AM ਫ੍ਰਿਜ਼ਨੋ, 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ ਅਤੇ ਨਾਲ ਦੀ ਨਾਲ 96.5 ਯੂਬਾ ਸਿਟੀ ਅਤੇ ਹੋਰ ਆਈਫੋਨ, ਐਂਡਰਾਇਡ, ਟੈਲੀਫੋਨ ਰਾਹੀਂ ਫੇਸਬੁੱਕ ਦੇ ਉੱਤੇ ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਅੱਜ ਦਿਨ ਹੈਗਾ ਆ ਬੁੱਧਵਾਰ ਦਾ, ਤਰੀਕ ਹੈਗੀ ਆ 25 ਅਪ੍ਰੈਲ ਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਵਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਤੋਂ ਤੇ ਕੰਗ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲੇ। ਇਹਨਾਂ ਨੂੰ ਇਸ ਟਾਈਮ ਟਰੱਕ ਡਰਾਈਵਰਸ, ਓਨਰ ਆਪਰੇਟਰਸ ਦੀ ਜਿਹੜੀ ਜ਼ਰੂਰਤ ਆ, ਇਹਨਾਂ ਦੇ ਪੱਕੇ ਲੋਡ ਮਿਡਵੈਸਟ, ਵਾਸ਼ਿੰਗਟਨ ਲੋਕਲ ਜਿਹੜੇ ਚੱਲਦੇ ਨੇ ਟ੍ਰੇਲਰ ਰੈਂਟ ਵੀ ਤੁਸੀਂ ਇਹਨਾਂ ਤੋਂ ਕਰ ਸਕਦੇ ਹੋ ਤੇ ਡਰਾਈਵਰਸ ਨੂੰ 60 ਸੈਂਟ ਪਰ ਮਾਈਲ ਜਿਹੜੇ ਮਿਲਣਗੇ। ਹੋਰ ਜਾਣਕਾਰੀ ਲਈ ਤੁਸੀਂ ਕਾਲ ਕਰੋ ਸੰਨੀ ਕੰਗ ਹੋਣਾ ਨੂੰ 530 301 99 29 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 76 98 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਆਪਾਂ ਆਪਣੀਆਂ ਅੱਜ ਦੀਆਂ ਖਬਰਾਂ ਦੀ ਜਿਹੜੀ ਉਹ ਸ਼ੁਰੂਆਤ ਕਰਦੇ ਹਾਂ ਤੇ ਦੇਖ ਰਹੇ ਹਾਂ ਵੀ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਆ ਉਹ ਪਹੁੰਚੇ ਹੋਏ ਆ ਤੇ ਅੱਜ ਜਿਹੜੀ ਉਹਨਾਂ ਨੇ ਕਾਂਗਰਸ ਨੂੰ ਵੀ ਜਿਹੜਾ ਸੰਬੋਧਨ ਕੀਤਾ ਆ ਜੁਆਇੰਟ ਸੈਸ਼ਨ ਨੂੰ। ਇਹ ਬਹੁਤ ਘੱਟ ਮੌਕੇ ਮਿਲਦੇ ਆ ਵੀ ਬਾਹਰਲੇ ਜਿਹੜੇ ਕਿਸੇ ਮੁਲਕ ਦੇ ਕੋਈ ਰਾਸ਼ਟਰਪਤੀ ਜਾਂ ਵੱਡੇ ਲੀਡਰ ਆ, ਉਹਨਾਂ ਨੂੰ ਅਮਰੀਕਾ ਦੀ ਹਾਊਸ ਆਫ ਰੈਪਰੈਜ਼ੈਂਟੇਟਿਵ ਤੇ ਸੈਨੇਟਰਸ ਆ, ਉਹਨਾਂ ਨੂੰ ਇਕੱਠਿਆਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲੇ। ਆਈ ਥਿੰਕ ਇਹ ਸ਼ਾਇਦ ਤਾਂ ਵੀ ਹੋਇਆ ਕਿਉਂਕਿ ਪਿਛਲੇ ਵਰੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਗੈਸਟ ਆਫ ਆਨਰ ਸੀਗੇ, ਚੀਫ ਗੈਸਟ ਸੀਗੇ ਜਿਹੜੀ ਬੈਸਟਾਈਲ ਡੇ ਪਰੇਡ ਹੁੰਦੀ ਆ ਫਰਾਂਸ ਦੇ ਵਿੱਚ। ਆਈ ਥਿੰਕ ਉਸ ਦਾ ਇੱਕ ਰੈਸੀਪ੍ਰੋਸਿਟੀ, ਉਸ ਦੇ ਬਦਲੇ ਜਿਹੜਾ ਉਹਨਾਂ ਨੂੰ ਵੀ ਇਹ ਇੱਕ ਉੱਚ ਮੌਕਾ ਜਿਹੜਾ ਆ ਉਹ ਮਿਲਿਆ ਆ। ਜੀ ਬਿਲਕੁਲ। ਸੋ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹ ਜਦੋਂ ਤੋਂ ਵੀ ਇਲੈਕਸ਼ਨ ਕੈਂਪੇਨ ਚੱਲ ਰਹੀ ਸੀ, ਪਹਿਲੇ ਦਿਨ ਤੋਂ ਹੀ ਉਹ ਜਿਹੜਾ ਈਰਾਨ ਦੇ ਨਾਲ ਨਿਊਕਲੀਅਰ ਡੀਲ ਹੋਈ ਹੈਗੀ ਆ US ਦੀ ਤੇ ਨਾਲ ਹੋਰ ਕਈ ਮੁਲਕਾਂ ਦੀ, ਜਿਹਦੇ ਵਿੱਚ ਫਰਾਂਸ ਵੀ ਸੀ, ਜਿਸ 'ਚ ਰਸ਼ੀਆ ਵੀ ਸੀ ਤੇ ਹੋਰ ਯੂਰਪੀਅਨ ਯੂਨੀਅਨ ਦੇ ਕਈ ਮੁਲਕ ਸੀਗੇ। ਤੇ ਪ੍ਰੈਜ਼ੀਡੈਂਟ ਟਰੰਪ ਪਹਿਲੇ ਦਿਨ ਤੋਂ ਹੀ ਉਹਦੇ ਅਗੇਂਸਟ ਆ। ਉਹ ਕਹਿੰਦੇ ਵੀ ਇਹ ਜਿਹੜੀ ਡੀਲ ਆ, ਮੈਂ ਇਹਦੇ ਅਗੇਂਸਟ ਆ ਤੇ ਇਹ ਜਿਹੜੀ ਆ ਇਹਨੂੰ ਇੱਕ ਤਰ੍ਹਾਂ ਨਾਲ ਇਸ ਡੀਲ ਨੂੰ ਤੋੜਨਾ ਚਾਹੀਦਾ ਹੈਗਾ। ਪਰ ਜਿਹੜੇ ਇਮੈਨੂਅਲ ਮੈਕਰੋਨ ਹੈਗੇ ਆ ਫ੍ਰੈਂਚ ਪ੍ਰੈਜ਼ੀਡੈਂਟ ਫਰਾਂਸ ਦੇ, ਤੇ ਉਹ ਕਹਿੰਦੇ ਸੀ ਵੀ ਨਹੀਂ, ਆਪਾਂ ਇਹਦੇ ਵਿੱਚ ਚੇਂਜਸ ਕਰ ਸਕਦੇ ਹੈਗੇ ਆ, ਵੀ ਸਾਨੂੰ ਇਹ ਡੀਲ ਰਹਿਣ ਦੇਣੀ ਚਾਹੀਦੀ ਆ ਜੋ ਕਿ ਪੂਰੀ ਦੁਨੀਆ ਦੇ ਲਈ ਬੈਟਰ ਹੈਗੀ ਆ। ਤੇ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਡਿਸੀਜਨ ਬਣਾਉਣਾ ਪੈਣਾ ਕਿਉਂਕਿ ਮਈ 12 ਤੱਕ ਉਹ ਜਿਹੜਾ ਡੀਲ ਦਾ ਜਿਹੜਾ ਉਹ ਟਾਈਮਿੰਗ ਸੀਗਾ। ਤੇ ਸੋ ਲੱਗਦਾ ਕੱਲ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਜਦੋਂ ਉਹਨਾਂ ਦੀ ਗੱਲਬਾਤ ਹੋਈ ਹੈਗੀ ਆ ਫਰਾਂਸ ਦੇ ਪ੍ਰੈਜ਼ੀਡੈਂਟ ਨਾਲ, ਉਹ ਤੋਂ ਬਾਅਦ ਉਹ ਥੋੜ੍ਹੇ ਜਿਹੇ ਆਪਣਾ ਉਹਨੇ ਸਟੈਂਡ ਬਦਲਿਆ ਹੈਗਾ। ਸੋ ਉਹਦੇ ਵਿੱਚ ਉਹਨਾਂ ਨੇ ਕੁਛ ਕੁ ਜਿਹੜੀਆਂ ਪ੍ਰੋਵੀਜ਼ਨ ਕਿਹਾ ਵੀ ਇਹ ਆਪਾਂ ਐਡ ਕਰੀਏ ਜੇ ਉਸ ਡੀਲ ਨੂੰ ਰੱਖਣਾ ਹੈਗਾ ਆ। ਮਈ 12 ਤੋਂ ਪਹਿਲਾਂ ਇਹ ਜਿਹੜਾ ਡਿਸੀਜਨ ਬਣਾਉਣਾ ਪੈਣਾ ਹੈਗਾ ਆ। ਜੀ ਬਿਲਕੁਲ ਇਹੀ ਨਹੀਂ, ਨਾਲ ਆਪਾਂ ਦੇਖ ਰਹੇ ਹਾਂ ਵੀ ਇਨਫੈਕਟ ਜਿਹੜੀ ਯੂਰਪੀਅਨ ਯੂਨੀਅਨ ਆ, ਕਿਉਂਕਿ ਯੂਰਪ ਦਾ ਹੀ ਹਿੱਸਾ ਆ ਫਰਾਂਸ, ਉਹਨਾਂ ਦੀ ਜਿਹੜੀ ਫੋਰਨ ਪਾਲਿਸੀ ਦੇ ਚੀਫ ਆ, ਉਹਨਾਂ ਨੇ ਬੁੱਧਵਾਰ ਨੂੰ ਇਹ ਆਖਿਆ ਵੀ ਯੂਰਪ ਇਸ ਡੀਲ, ਈਰਾਨ ਡੀਲ ਦੇ ਨਾਲ ਸਟਿਕ ਕਰੂਗਾ
ਜਿਹੜੀ ਵੀ ਜਿਹੜੀ ਪਿਛਲੇ ਪ੍ਰਸ਼ਾਸਨ ਓਬਾਮਾ ਪ੍ਰਸ਼ਾਸਨ ਨੇ ਜਿਹੜੀ ਕੀਤੀ ਸੀ, ਤੇ ਉਹਨਾਂ ਨੇ ਆਪਣੇ ਆਪ ਨੂੰ ਇੱਕ ਹਿਸਾਬ ਦੇ ਨਾਲ ਫਰਾਂਸ ਤੋਂ ਜਿਹੜਾ ਵਾਂਝੇ ਕਰ ਲਿਆ ਆ, ਵੱਖਰੇ ਕਰ ਲਿਆ ਆ ਵੀ ਇਸ ਜਿਹੜੇ ਨਵੇਂ ਐਗਰੀਮੈਂਟ ਦੇ ਤਹਿਤ ਜਿੱਦਾਂ ਰਾਸ਼ਟਰਪਤੀ ਟਰੰਪ ਇਹ ਇਸ਼ਾਰੇ ਕਰ ਰਹੇ ਨੇ ਵੀ ਅਸੀਂ ਜਲਦ ਹੀ ਇਸ ਡੀਲ ਦੇ ਵਿੱਚੋਂ ਜਿਹੜਾ ਬਾਹਰ ਆ ਜਾਵਾਂਗੇ। ਸੋ ਯੂਰਪੀਅਨ ਸੰਘ ਇੱਕ ਪਾਸੇ ਜਿਹੜੀ ਆ ਪੁਰਾਣੇ ਪ੍ਰਸ਼ਾਸਨ ਦੀ ਡੀਲ ਦੇ ਨਾਲ ਚੱਲਣਾ ਚਾਹੁੰਦਾ ਆ, ਫਰਾਂਸ ਵਾਲੇ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਦੇ ਨਾਲ ਮਿਲ ਜੁਲ ਕੇ ਵੀ ਚੱਲਣਾ ਚਾਹੁੰਦੇ ਆ। ਆਈ ਥਿੰਕ ਇਹਨਾਂ ਦੀ ਮਿੱਤਰਤਾ ਨੇੜਤਾ ਥੋੜੀ ਹੁਣ ਜ਼ਿਆਦਾ ਉਦੋਂ ਤੋਂ ਵਧੀ ਆ ਜਦੋਂ ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਜਿਹੜਾ ਫੌਜੀ ਇੱਕ ਅਭਿਆਨ ਜਿਹੜਾ ਕੀਤਾ ਸੀਗਾ ਸੀਰੀਆ ਦੇ ਵਿੱਚ, ਜਿੱਥੇ ਬਸ਼ਰ ਅਲ ਅਸਾਦ ਦੇ ਦੁਆਰਾ ਜਿਹੜਾ ਕਥਿਤ ਤੌਰ ਤੇ ਦੋਸ਼ ਸੀ ਉਹਨਾਂ ਉੱਤੇ ਵੀ ਉਹਨਾਂ ਨੇ ਰਸਾਇਣਿਕ ਗੈਸ ਦੀ ਵਰਤੋਂ ਕਰਕੇ ਉੱਥੋਂ ਦੇ ਨਾਗਰਿਕਾਂ ਨੂੰ ਮਾਰਿਆ ਆ। ਤੇ ਥੋੜੀ ਨੇੜਤਾ ਇਸ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦੇ ਲੀਡਰਾਂ ਦੇ ਵਿੱਚ ਨੇੜਤਾ ਜਿਹੜੇ ਸੰਬੰਧ ਆ ਉਹ ਨੇੜੇ ਹੁੰਦੇ ਨਜ਼ਰ ਆ ਰਹੇ ਆ। ਦੂਸਰਾ ਰੀਜ਼ਨ ਇਹ ਵੀ ਆ ਵੀ ਫਰਾਂਸ ਦੇ ਵਿੱਚ ਵੀ ਜਿਹੜਾ ਟੈਰਰਿਜ਼ਮ ਦਾ ਕਾਫੀ ਖਤਰਾ ਹੈਗਾ। ਪਿਛਲੇ ਸਾਲਾਂ ਦੇ ਵਿੱਚ ਉੱਥੇ ਕਾਫੀ ਜਿਹੜੇ ਆਮ ਲੋਕਾਂ ਦੇ ਉੱਤੇ, ਇਨੋਸੈਂਟ ਲੋਕਾਂ ਦੇ ਉੱਤੇ ਅਟੈਕ ਹੋਏ ਹੈਗੇ ਆ, ਤੇ ਜਿਹੜੇ ਹੁਣ ਵਾਲੇ ਪ੍ਰੈਜ਼ੀਡੈਂਟ ਹੈਗੇ ਆ ਇਮੈਨੂਅਲ ਮੈਕਰੋਨ, ਉਹਨਾਂ ਨੇ ਵੀ ਜਿਹੜਾ ਸਟੈਂਡ ਆ ਹੁਣ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਕਾਫੀ ਸਖਤ ਲਿਆ, ਖਾਸ ਕਰਕੇ ਜਿਹੜੇ ਪੋਲੀਟੀਕਲ ਅਸਾਈਲਮ ਵਗੈਰਾ ਲੋਕ ਲੈਂਦੇ ਹੈਗੇ ਆ ਜੀ। ਤੇ ਮੈਂ ਕੱਲ ਦੀ ਇੱਕ ਖਬਰ ਪੜ੍ਹ ਰਿਹਾ ਸੀ ਵੀ ਫਰਾਂਸ ਦੇ ਵਿੱਚ ਇੱਕ ਮੁਸਲਮਾਨ ਔਰਤ ਨੇ ਸਿਟੀਜ਼ਨ ਬਣਨਾ ਸੀ, ਤੇ ਜਦੋਂ ਉਸ ਦੀ ਇੰਟਰਵਿਊ ਸਾਰਾ ਕੁਝ ਹੋ ਗਈ ਤੇ ਜਿਹੜਾ ਆਫੀਸਰ ਆ ਉਸਨੇ ਉਹਦੇ ਨਾਲ ਹੱਥ ਮਿਲਾਉਣ ਦੀ ਲਈ ਅੱਗੇ ਹੱਥ ਵਧਾਇਆ ਤੇ ਉਹਨੇ ਹੱਥ ਨਹੀਂ ਮਿਲਾਇਆ। ਉਹ ਕਹਿੰਦੀ ਵੀ ਮੇਰਾ ਰਿਲੀਜਨ ਨਹੀਂ ਅਲਾਉ ਕਰਦਾ ਤੇ ਫਰਾਂਸ ਵਾਲਿਆਂ ਨੇ ਉਹ ਫਿਰ ਉਹਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਕੈਂਸਲ ਕਰਤੀ। ਉਹ ਕਹਿੰਦੇ ਵੀ ਜੇ ਤੁਸੀਂ ਇੰਨੇ ਸਟ੍ਰਿਕਟ ਆ, ਆਹ ਹੀ ਨਹੀਂ ਤੁਸੀਂ ਕਰ ਸਕਦੇ, ਤੁਸੀਂ ਸਿਮੀਲੇਸ਼ਨ ਨਹੀਂ ਕਰ ਸਕਦੇ ਹੈਗੇ, ਤੇ ਸਾਡਾ ਵੀ ਕੋਈ ਜਿੱਦਾਂ ਇਦਾਂ ਦਾ ਅਧਿਕਾਰ ਤਾਂ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਜਿਹੜੀ ਆ ਸਿਟੀਜ਼ਨਸ਼ਿਪ ਦਈਏ। ਬਿਲਕੁਲ। ਸੋ ਇਹ ਦੇਖੋ ਫਰਾਂਸ ਦੇ ਵਿੱਚ ਜਿਹੜੀ ਰਿਲੀਜੀਅਸ ਨੂੰ ਲੈ ਕੇ ਤਾਂ ਹਰ ਇੱਕ ਰਿਲੀਜਨ ਵਾਲੇ ਉੱਥੇ ਕਾਫੀ ਰੌਲਾ ਪਾਉਂਦੇ ਨੇ, ਚਾਹੇ ਆਪਣੇ ਸਿੱਖਾਂ ਦੇ ਵੱਲੋਂ ਪੱਗ ਦੀ ਜਿਹੜੀ ਆ ਉਹ ਡਿਮਾਂਡ ਹੋਵੇ, ਤੇ ਜਿਸ ਤਰੀਕੇ ਦੇ ਨਾਲ ਫਰਾਂਸ ਵਾਲਿਆਂ ਨੇ ਰੱਖਿਆ ਹੋਇਆ ਉਹ ਕਹਿੰਦੇ ਵੀ ਕਿਸੇ ਨੂੰ ਵੀ ਕੋਈ ਸਪੈਸ਼ਲ ਟ੍ਰੀਟਮੈਂਟ ਜਾਂ ਉਹ ਚੀਜ਼ ਨਹੀਂ ਦਿੱਤੀ ਜਾਊਗੀ। ਇੱਕ ਪਾਸੋਂ ਗੱਲ ਠੀਕ ਵੀ ਜਿਹੜੀ ਨਜ਼ਰ ਆਉਂਦੀ ਆ, ਤੇ ਜਿੱਦਾਂ ਹੁਣ ਹੱਥ ਮਿਲਾਉਣ ਤੋਂ ਵੀ ਮਨਾ ਕਰ ਦਿੱਤਾ ਉਸ ਅਫਸਰ ਨੂੰ ਉਹਨਾਂ ਨੇ, ਤਾਂ ਉਹ ਕਹਿੰਦੇ ਵੀ ਯਾਰ ਇਹ ਤਾਂ ਗੱਲ ਬਿਲਕੁਲ ਮਾੜੀ ਆ, ਅੱਜ ਇਹ ਹੱਥ ਮਿਲਾਉਣ ਤੋਂ ਮਨਾ ਕਰ ਰਹੇ ਆ, ਕੱਲ ਨੂੰ ਜਿਹੜੀਆਂ ਪਾਲਿਸੀਆਂ ਤੇ ਕਹਿਣਗੇ ਵੀ ਸਾਡੇ ਲਈ ਜਿਹੜੀਆਂ ਉਹ ਵੱਖਰੀਆਂ ਹੋਣ। ਆਈ ਥਿੰਕ ਇਸੇ ਦੇ ਚੱਲਦੇ ਜਿਹੜੇ ਫਰਾਂਸ ਦੇ ਵਿੱਚ ਇਸ ਪਾਸੇ ਵੱਲ ਨੂੰ ਜਿਹੜਾ ਆ ਉਹ ਜ਼ਿਆਦਾ ਧਿਆਨ ਰੱਖਿਆ ਜਾਂਦਾ ਆ, ਜ਼ਿਆਦਾ ਧਿਆਨ ਦਿੰਦੇ ਆ ਉੱਥੇ ਦੀ ਜਿਹੜੀ ਸਰਕਾਰ ਆ, ਚਾਹੇ ਜਿਹੜੀ ਵੀ ਚਾਹੇ ਲਿਬਰਲ ਸਰਕਾਰ ਆਈ ਹੋਵੇ ਤੇ ਚਾਹੇ ਉੱਥੇ ਕੰਜ਼ਰਵੇਟਿਵ ਜਿਹੜੀ ਹੋਵੇ। ਅਜੇ ਜਿਹੜੇ ਜਿੱਤੇ ਨੇ ਉੱਥੇ ਦੇ ਰਾਸ਼ਟਰਪਤੀ ਉਹ ਕਾਫੀ ਲਿਬਰਲ ਜਿਹੜੇ ਉਹ ਮੰਨੇ ਜਾਂਦੇ ਨੇ। ਬਿਲਕੁਲ। ਸੋ ਜਿਹੜੀ ਇਰਾਨ ਦੀ ਨਿਊਕਲੀਅਰ ਜਿਹੜੀ ਡੀਲ ਹੈਗੀ ਆ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਜਿਹੜੀ ਆ ਸਨਸੈਟ ਪ੍ਰੋਵੀਜ਼ਨ ਆ, ਜਿਹਦੇ ਉਲਟ ਜਿਹੜੇ ਪ੍ਰੈਜ਼ੀਡੈਂਟ ਟਰੰਪ ਬਹੁਤ ਜ਼ਿਆਦਾ ਹੈਗੇ ਆ। ਉਹਦੇ ਵਿੱਚ ਕੀ ਆ ਵੀ ਉਹ ਕਹਿੰਦੇ ਵੀ 5000 ਫਸਟ ਜਨਰੇਸ਼ਨ ਸੈਂਟਰੀਫਿਊਜਸ ਬਣਾ ਸਕਦਾ ਹੈਗਾ ਇਰਾਨ 2025 ਸਨ ਤੱਕ, ਤੇ ਉਹ ਤੋਂ ਬਾਅਦ 300 ਕਿਲੋਗ੍ਰਾਮ ਲੋ ਐਨਰਿਚਡ ਯੂਰੇਨੀਅਮ 2030 ਤੱਕ। ਤੇ ਕਹਿੰਦੇ ਇਦਾਂ ਦੀਆਂ ਰੀਸਟ੍ਰਿਕਸ਼ਨ ਦੇ ਨਾਲ 12 ਮਹੀਨਿਆਂ ਦੇ ਵਿੱਚ ਜਿਹੜਾ ਇਰਾਨ ਆ ਉਹ ਇੱਕ ਨਿਊਕਲੀਅਰ ਵੈਪਨ ਬਣਾ ਸਕਦਾ ਹੈਗਾ, ਜਦੋਂ ਜਿਹੜਾ ਇਹਨਾਂ ਦਾ ਐਗਰੀਮੈਂਟ ਇਹ ਐਕਸਪਾਇਰ ਹੋਣਾ ਹੈਗਾ ਆ। ਤੇ ਉਹ ਤੋਂ ਬਾਅਦ ਇਰਾਨ ਹੋਰ ਵੀ ਕਈ ਤਰ੍ਹਾਂ ਦੇ ਸੈਂਟਰੀਫਿਊਜਸ ਜਿਹੜਾ ਬਣਾ ਸਕਦਾ। ਸੋ ਇਸ ਪ੍ਰੋਵੀਜ਼ਨ ਦੇ ਉਲਟ ਕਾਫੀ ਪ੍ਰੈਜ਼ੀਡੈਂਟ ਟਰੰਪ ਹੈਗੇ ਆ। ਸੋ ਹੋਰ ਵੀ ਉਹਨੇ 3-4 ਕੰਡੀਸ਼ਨਾਂ ਰੱਖੀਆਂ ਹੈਗੀਆਂ, ਤੇ ਜੋ ਜਿਹੜਾ ਫਰਾਂਸ ਦੇ ਪ੍ਰੈਜ਼ੀਡੈਂਟ ਆ ਉਹ ਐਗਰੀ ਕਰਦੇ ਹੈਗੇ ਆ ਵੀ ਆਪਾਂ ਜੇ ਤੁਸੀਂ ਇਹ ਕਰੋ। ਉਹਨਾਂ ਦੀ ਇਹੀ ਬੇਨਤੀ ਸੀ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਤੁਸੀਂ ਇਸ ਡੀਲ ਨੂੰ ਕੈਂਸਲ ਨਾ ਕਰੋ, ਪਰ ਉਹਦੇ ਵਿੱਚ ਆਪਾਂ ਥੋੜੇ ਜਿਹੇ ਹੋਰ ਜਿਹੜੇ ਸਖਤ ਜਿਹੜੀਆਂ ਪ੍ਰੋਵੀਜ਼ਨਸ ਆ, ਰਿਸਟ੍ਰਿਕਸ਼ਨਸ ਆ ਉਹ ਲਾਈਆਂ ਜਾਣ, ਤਾਂ ਕਿ ਕਿਉਂਕਿ ਹੋਰ ਵੀ ਜਿਹੜੇ ਦੁਨੀਆ ਦੇ ਮੁਲਕ ਆ ਉਹ ਵੀ ਸਾਰੇ ਇਕੱਠੇ ਹੈਗੇ ਇਸ ਇਸ਼ੂ ਤੇ। ਜੀ ਬਿਲਕੁਲ। ਤੇ ਆਈ ਥਿੰਕ ਰਾਸ਼ਟਰਪਤੀ ਟਰੰਪ ਜਿੱਦਾਂ ਤੁਸੀਂ ਇਸ਼ਾਰਾ ਕੀਤਾ ਹੈ ਵੀ ਜਿੱਦਾਂ ਹੀ 2030 ਮੁੱਕਣੀ ਆ ਤੇ ਸਾਲ ਦੇ ਵਿੱਚ ਇਹ ਜਿਹੜੇ ਇੱਕ ਪਰਮਾਣੂ ਹਥਿਆਰ ਜਿਹੜੇ ਕਿਤੇ ਨਾ ਕਿਤੇ ਉਹ ਬਣਾ ਸਕਦੇ ਨੇ, ਹੌਲੀ ਹੌਲੀ ਇਹ ਜਿਹੜੀਆਂ ਰਿਸਟ੍ਰਿਕਸ਼ਨ ਜਦੋਂ ਇਹ ਘਟ ਜਾਣੀਆਂ ਆ। ਤੇ ਦੱਸ ਦਈਏ ਵੀ ਇਰਾਨ ਨੂੰ ਜਿਹੜਾ ਪਾਵਰ ਰਿਐਕਟਰ ਇਹਨਾਂ ਦਾ ਨਿਊਕਲੀਅਰ ਪਾਵਰ ਰਿਐਕਟਰ ਆ ਉਸ ਦੇ ਲਈ ਜਿਹੜਾ ਫਿਊਲ ਆ ਉਹ ਰਸ਼ੀਆ ਦਿੰਦਾ ਆ। ਸੋ ਇਹ ਰਸ਼ੀਆ, ਇਰਾਨ, ਨਾਰਥ ਕੋਰੀਆ, ਇਹ ਜਿਹੜੇ ਕਿਤੇ ਨਾ ਕਿਤੇ ਸਭ ਨੂੰ ਪਤਾ ਹੈ ਵੀ ਇੱਕ ਦੂਜੇ ਦੇ ਨਾਲ ਜਿਹੜੇ ਮਿਲ ਕੇ ਚੱਲਦੇ, ਪੂਰੇ ਵਿਸ਼ਵ ਦੇ ਹੀ ਇੱਕ ਹਿਸਾਬ ਦੇ ਨਾਲ ਦੀ ਵਿਚਾਰਧਾਰਾ ਤੋਂ ਟੋਟਲੀ ਇਹਨਾਂ ਦੀ ਜਿਹੜੀ ਉਲਟ ਵਿਚਾਰਧਾਰਾ ਜਿਹੜੀ ਆ ਉਹ ਚੱਲ ਰਹੀ ਹੁੰਦੀ ਆ। ਦੇਖੋ ਹਰ ਇੱਕ ਮੁਲਕ ਨੂੰ ਆਪੋ ਆਪਣੇ ਪੱਧਰ ਦੇ ਉੱਤੇ ਜੋ ਕੁਝ ਵੀ ਕਰਨ ਦਾ ਉਹਦੇ ਅਖਤਿਆਰ ਵੀ ਹੁੰਦੇ ਆ, ਪਰ ਇਹ ਕਿਤੇ ਨਾ ਕਿਤੇ ਜਿਹੜੇ ਜਿਹਨਾਂ ਨੂੰ ਆਪਾਂ ਸੁਪਰ ਪਾਵਰ ਵੀ ਕਹਿ ਦਿੰਦੇ ਆ, ਜਿਨ੍ਹਾਂ 'ਚ ਅਮਰੀਕਾ, ਰਸ਼ੀਆ ਸਾਰੇ ਜਾਣੇ ਆਉਂਦੇ ਨੇ, ਚਾਈਨਾ
ਚਾਈਨਾ ਵਰਗੇ ਜਿਹੜੇ ਵੱਡੇ ਮੁਲਕ ਆਉਂਦੇ ਨੇ, ਉਹਨਾਂ ਨੂੰ ਇਹ ਵੀ ਡਰ ਰਹਿੰਦਾ ਹੈ ਵੀ ਕਿਤੇ ਇਹ ਹਥਿਆਰ ਕਿਤੇ ਗਲਤ ਬੰਦੇ ਦੇ ਹੱਥ ਜਿਹੜੇ ਲੱਗਣਗੇ ਤਾਂ ਉਹਦੇ ਨਾਲ ਜ਼ਿਆਦਾ ਖਤਰਾ ਜਿਹੜਾ ਉਹ ਬਣ ਜਾਂਦਾ ਆ। ਸੋ ਜਿੱਦਾਂ ਕਿਊਬਾ ਦੀ ਮਿਜ਼ਲ ਕ੍ਰਾਈਸਿਸ ਜਿਹੜੀਆਂ ਸਭ ਨੂੰ ਯਾਦ ਹੋਣੀਆਂ, ਜਿਹੜੇ ਉਸ ਟਾਈਮ ਦੇ ਉੱਤੇ ਇੱਥੇ ਰਹਿ ਰਹੇ ਸੀਗੇ, ਵੀ ਕਿਸ ਤਰੀਕੇ ਦੇ ਨਾਲ ਉਦੋਂ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਪਏ ਸੀ ਤੇ World War III ਤੱਕ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਨੌਬਤ ਉਸ ਦੇ ਬਹੁਤ ਨਜ਼ਦੀਕ ਆਈ ਹੋਈ ਸੀ। ਆਈ ਥਿੰਕ ਇਹੀ ਕਾਰਨ ਆ ਵੀ ਅਮਰੀਕਾ ਆ ਜ਼ਿਆਦਾ ਸਖਤੀ ਜਿਹੜੀ ਇੱਥੇ ਅਪਣਾ ਰਿਹਾ ਆ। ਪਿਛਲੇ ਜਿਹੜਾ ਪ੍ਰਸ਼ਾਸਨ ਆ ਹਰਜੋਤ ਸਿੰਘ ਜੀ ਉਹ ਕਹਿੰਦੇ ਸੀਗੇ ਵੀ ਆਪਾਂ ਬਹੁਤ ਜ਼ਿਆਦਾ ਸਖਤੀ ਕਰਕੇ ਵੀ ਦੇਖ ਲਈ, ਈਰਾਨ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਗੱਲ ਨਹੀਂ ਬਣ ਰਹੀ, ਸੋ ਥੋੜੀ ਜਿਹੀ ਨਰਮਾਈ ਜਿਹੜੀ ਉਹਨਾਂ ਨੇ ਕੀਤੀ। ਇਨਫੈਕਟ ਕਿਊਬਾ ਦੇ ਲਈ ਵੀ ਰਾਹ ਜਿਹੜੇ ਆ ਪਿਛਲੇ ਪ੍ਰਸ਼ਾਸਨ ਨੇ ਜਿਹੜੇ ਉਦੋਂ ਖੋਲ੍ਹੇ ਸੀਗੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ, ਪਰ ਜਿੱਦਾਂ ਦੇ ਇਸ਼ਾਰੇ ਮਿਲ ਰਹੇ ਆ ਵੀ ਇਹ ਪ੍ਰਸ਼ਾਸਨ ਜਾਂ ਇਹ ਸਰਕਾਰ ਇਸ ਸਮਝੌਤੇ ਤੋਂ ਬਹੁਤ ਜਲਦੀ ਇੱਥੋਂ ਬਾਹਰ ਨਿਕਲਣ ਦੀ ਕਵਾਇਦ ਦੇ ਵਿੱਚ ਹੈਗੀ ਆ। ਜੀ ਬਿਲਕੁਲ। ਜਿਹੜਾ ਅਗਲੀ ਖਬਰ ਵੱਲ ਸਾਂਝੀ ਕਰੀਏ ਆਪਾਂ, ਜੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀ ਹੈਗੀ ਆ, ਇੱਕ ਜਿਹੜਾ ਕੇਸ ਆ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਚੱਲ ਰਿਹਾ ਹੈਗਾ। ਜਿਹੜੇ ਮੁਸਲਿਮ ਕੰਟਰੀਆਂ 'ਚ ਖਾਸ ਕਰਕੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਵੱਲੋਂ ਬੈਨ ਲਾਇਆ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਹੁਣ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਸ ਆ ਉਹ ਕਹਿੰਦੇ ਵੀ ਸ਼ੱਕ ਕਰਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਦੀ ਇਮੀਗ੍ਰੇਸ਼ਨ ਬੈਨ ਦੇ ਉੱਤੇ ਕਿੰਨੀ ਕੁ ਜਿਹੜੀ ਅਥਾਰਟੀ ਹੈਗੀ ਆ। ਜੀ ਜੀ ਜੀ। ਸੋ ਇਹਦੇ ਸੰਬੰਧ ਦੇ ਵਿੱਚ ਉਹ ਜ਼ਰੂਰ ਸੁਪਰੀਮ ਕੋਰਟ ਰੂਲਿੰਗ ਦਊਗੀ ਵੀ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਪਾਵਰ ਹੈਗੀ ਆ ਵੀ ਇਹ ਮੁਲਕਾਂ ਦੇ ਵਿੱਚੋਂ ਜਿਹੜੇ ਉਹਨੀ 5 ਜਾਂ 6 ਮੁਲਕ ਸੀਗੇ ਜਿੱਥੋਂ ਲੋਕਾਂ ਨੂੰ ਵਿਜ਼ਿਟ ਕਰਨ ਲਈ ਜਿਹੜੇ USA ਆਣੇ ਸੀ, ਉਹਨਾਂ ਦੇ ਉੱਤੇ ਉਹਨਾਂ ਨੇ ਬੈਨ ਲਾਇਆ ਸੀ। ਪਹਿਲਾਂ ਜਿਹੜੀਆਂ ਲੋਅਰ ਕੋਰਟਸ ਹੈਗੀਆਂ ਆ, ਲਗਭਗ 3 ਕੋਰਟਸ ਦੇ ਵਿੱਚ ਇਹ ਲੋਅਰ ਕੋਰਟਸ ਦੇ ਵਿੱਚ ਕੇਸ ਚੱਲੇ ਸੀ, ਜਿਨ੍ਹਾਂ ਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਲੂਜ਼ ਕਰ ਗਿਆ ਸੀ ਵੀ ਇਹ ਰੋਂਗ ਹੈਗਾ ਆ। ਪਰ ਹੁਣ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦੀ ਜਿਹੜੀ ਅੱਖ ਹੈਗੀ ਆ ਉਹ ਸੁਪਰੀਮ ਕੋਰਟ ਤੇ ਹੈਗੀ ਆ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਜੱਜਸ ਹੈਗੇ ਆ ਉਹਨਾਂ ਦੀ ਮੈਜੋਰਟੀ ਹੈਗੀ ਆ। ਜੀ, ਜਿਹੜੇ ਨਵੇਂ ਜਿਹੜੇ ਉਹਨਾਂ ਨੇ ਜਿਹੜੇ ਅਪਾਇੰਟ ਕੀਤੇ ਆ ਨੀਲ ਗੌਰਸ਼ਕ, ਉਹਨਾਂ ਦੇ ਕਰਕੇ। ਸੋ ਉਹਨਾਂ ਬਹੁਤ ਜਲਦੀ ਜਿੱਦਾਂ ਉਹ ਡਿਸੀਜਨ ਦੇਣ ਵਾਲੇ ਹੈਗੇ ਆ ਵੀ ਇਸ ਦੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਟਰੈਵਲ ਬੈਨ ਲਾਇਆ ਸੀ 8 ਮੁਲਕਾਂ ਦਾ, ਜਿਹਦੇ ਵਿੱਚੋਂ 6 ਮੁਸਲਮਾਨ ਮੁਲਕ ਸੀ, ਸੀਰੀਆ, ਲੀਬੀਆ, ਈਰਾਨ, ਯੇਮਨ, ਸ਼ਾਡ, ਸੋਮਾਲੀਆ, ਨਾਰਥ ਕੋਰੀਆ ਤੇ ਵੈਨਜ਼ੂਏਲਾ। ਨਾਰਥ ਕੋਰੀਆ ਤੇ ਵੈਨਜ਼ੂਏਲਾ ਜਿਹੜੇ ਇਹ ਚੈਲੰਜ ਦੇ ਵਿੱਚ ਪਾਰਟ ਨਹੀਂ ਸੀ। ਸ਼ਾਡ ਜਿਹੜਾ ਮੁਲਕ ਹੈਗਾ ਉਹਨੂੰ ਆਲਰੇਡੀ ਜਿਹੜਾ ਉਹਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਤੇ ਹੁਣ ਦੇਖੋ ਵੀ ਸੁਪਰੀਮ ਕੋਰਟ ਕੀ ਕਹਿੰਦੀ ਆ ਵੀ ਇਹ ਜਿਹੜਾ ਬੈਨ ਸਹੀ ਸੀ ਜਾਂ ਗਲਤ ਸੀਗਾ। ਜੀ, ਦੱਸਦੇ ਜਾਈਏ ਵੀ ਜਿਹੜੇ ਚੀਫ ਜਸਟਿਸ ਹੈਗੇ ਨੇ ਸੁਪਰੀਮ ਕੋਰਟ ਦੇ, ਜੌਨ ਜੀ ਰੋਬਰਟਸ ਜੂਨੀਅਰ ਹੈ, ਉਹ ਸਭ ਤੋਂ ਮੋਹਰੇ ਸੀਗੇ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਉਹਨਾਂ ਨੇ ਕਹਿ ਲਓ ਵੀ ਥਾਪੜਾ ਉਹਨਾਂ ਨੂੰ ਦਿੱਤਾ। ਕਹਿੰਦੇ ਵੀ ਜਿਹੜੀ ਵੀ ਕੋਈ ਨੈਸ਼ਨਲ ਸਿਕਿਉਰਿਟੀ ਦੀ ਇਨਫੋਰਮੇਸ਼ਨ ਆ ਜਿਹੜੀ ਰਾਸ਼ਟਰਪਤੀ ਦੇ ਕੋਲ ਹੁੰਦੀ ਆ, ਕੋਰਟ ਦੇ ਕੋਲੋਂ ਇਨਫੋਰਮੇਸ਼ਨ ਨਹੀਂ ਹੁੰਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ, ਤੇ ਅਸੀਂ ਇੱਕ ਹਿਸਾਬ ਦੇ ਨਾਲ ਇਲ ਪ੍ਰੀਪੇਅਰਡ ਹੁੰਦੇ ਆ ਉਸ ਦੇ ਉੱਤੇ ਸੈਕਿੰਡ ਗੈਸ ਕਰਨ ਦੇ ਲਈ। ਉਧਰ ਜਿਹੜੇ ਹੋਰ ਜਸਟਿਸ ਨੇ ਇਸੇ ਬੈਂਚ ਦੇ ਜਿਹੜੇ 9 ਜਸਟਿਸ ਦੇ ਵਿੱਚੋਂ ਜਸਟਿਸ ਐਂਥਨੀ ਐਮ ਕੈਨੇਡੀ ਆ, ਉਹ ਕਹਿੰਦੇ ਵੀ ਉਹਨਾਂ ਦੀ ਪੋਜੀਸ਼ਨ ਹਮੇਸ਼ਾ ਹੀ ਪਿਵਟਲ ਰਹਿੰਦੀ ਆ, ਵੀ ਬੜੀ ਮਹੱਤਵਪੂਰਨ ਉਹਨਾਂ ਦੀ ਰਹਿੰਦੀ ਆ ਪੋਜੀਸ਼ਨ ਜਦੋਂ ਕੰਜ਼ਰਵੇਟਿਵ ਤੇ ਲਿਬਰਲ ਜਸਟਿਸ ਕਿਤੇ ਨਾ ਕਿਤੇ ਡਿਸਐਗਰੀ ਕਿਸੇ ਪੁਆਇੰਟ ਦੇ ਉੱਤੇ ਕਰ ਰਹੇ ਹੁੰਦੇ ਆ। ਉਹਨਾਂ ਨੇ ਇਹ ਸਵਾਲ ਚੁੱਕਿਆ ਆ ਵੀ ਸਪੋਰਟ ਜਿਹੜੀ ਰਾਸ਼ਟਰਪਤੀ ਦੀ ਅਥਾਰਟੀ ਦੀ ਉਹ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ। ਉਧਰ ਜਿਹੜੇ ਲਿਬਰਲ ਜੱਜ ਹੈਗੇ ਨੇ ਉਹਨਾਂ ਨੇ ਤਾਂ ਇਸ ਚੀਜ਼ ਦੇ ਜਿਹੜੀ ਖਿਲਾਫ ਹੀ ਗੱਲ ਆਖੀ। ਉਹ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਦੇ ਕੋਲ ਜਾਂ ਰਾਸ਼ਟਰਪਤੀ ਦੇ ਕੋਲ ਜਿਹੜੇ ਇੰਨੇ ਅਖਤਿਆਰ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜਿੱਦਾਂ ਤੁਸੀਂ ਇਸ਼ਾਰਾ ਦੱਸਿਆ ਹੀ ਆ ਵੀ ਜਿਹੜੇ 5 ਜੱਜ ਆ ਉਹ ਕਿਤੇ ਨਾ ਕਿਤੇ ਕੰਜ਼ਰਵੇਟਿਵ ਲੀਨਿੰਗ ਜਿਹੜੇ ਹੈਗੇ ਨੇ। ਸੋ ਹੋ ਸਕਦਾ ਆ ਵੀ ਰਾਸ਼ਟਰਪਤੀ ਟਰੰਪ ਦੇ ਜਿਹੜੇ ਟਰੈਵਲ ਬੈਨ ਦੇ ਹੱਕ ਦੇ ਵਿੱਚ ਤੇ ਰਾਸ਼ਟਰਪਤੀ ਦੀ ਅਥਾਰਟੀ ਦੇ ਉੱਤੇ ਵੱਡੀ ਇਸ ਦੇ ਵਿੱਚੋਂ ਇਹ ਗੱਲ ਹੋਊਗੀ, ਇਹ ਬੈਨ ਦੇ ਉੱਤੇ ਜੋ ਮਰਜ਼ੀ ਹੋਵੇ ਵੀ ਰਾਸ਼ਟਰਪਤੀ ਦੀ ਅਥਾਰਟੀ ਦੇ ਉੱਤੇ ਜਿਹੜੇ ਸਵਾਲ ਆ ਉਹ ਕਿਤੇ ਨਾ ਕਿਤੇ ਜਿਹੜਾ ਸੁਪਰੀਮ ਕੋਰਟ ਆ ਉਹ ਕਲੀਅਰ ਕਰੂਗੀ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਰਾਸ਼ਟਰਪਤੀ ਜਿਹੜੇ ਆ ਉਹ ਆਪਣੇ ਪੱਧਰ ਦੇ ਉੱਤੇ ਫੈਸਲੇ ਲੈ ਸਕਦੇ ਆ ਕਿ ਨਹੀਂ, ਕਿ ਕਾਂਗਰਸ ਦੇ ਜ਼ਰੀਏ ਹੀ ਇਹ ਸਾਰੇ ਕੰਮ ਹੋਣੇ ਚਾਹੀਦੇ ਨੇ। ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਜਿਹੜੀ ਸੋਨੀਆ ਸੋਟੋਮਾਇਰ ਸੁਪਰੀਮ ਕੋਰਟ ਦੇ ਜਸਟਿਸ ਹੈਗੇ ਆ, ਉਹਨਾਂ ਨੇ ਆਲਰੇਡੀ ਇਹ ਪੁੱਛਿਆ ਸੀ ਵੀ ਕਾਂਗਰਸ ਨੇ ਤਾਂ ਆਲਰੇਡੀ ਇੰਨੇ ਜਿਹੜੇ ਸਖਤ ਸਟੈਪ ਲਏ ਹੋਏ ਹੈਗੇ ਆ ਇੰਪਲੀਮੈਂਟ ਕਰਨ ਦੇ ਲਈ, ਜਿਹੜੀ ਕਹਿੰਦੇ ਪਏ ਹਾਈ ਟੈਂਡ ਵੈਟਿੰਗ ਪ੍ਰੋਸੈਸ ਜਿਹੜੇ ਟਰੈਵਲਰਸ ਆਉਂਦੇ ਇਹਨਾਂ ਮੁਲਕਾਂ ਤੋਂ ਵੀ ਉਹਨਾਂ ਦੀ ਵੈਟਿੰਗ ਬਹੁਤ ਜ਼ਿਆਦਾ ਕਰਦੇ ਹੈਗੇ ਆ। ਤੇ ਫਿਰ ਪ੍ਰੈਜ਼ੀਡੈਂਟ ਟਰੰਪ ਨੂੰ ਕਾਂਗਰਸ ਤੋਂ ਉੱਪਰ ਜਾ ਕੇ ਜਾਣ ਦੀ ਵੀ ਕੀ ਬੈਨ ਲਾਉਣ ਦੀ ਕੀ ਜ਼ਰੂਰਤ ਪਈ ਹੈਗੀ।
ਜੀ ਤੇ ਪਰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਵੱਲੋਂ ਜਿਹੜਾ ਵਕੀਲ ਸੀ ਉਹਨੇ ਇਹ ਕਿਹਾ ਵੀ ਦੇਖੋ ਅਸੀਂ ਇਹਨਾਂ ਮੁਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਨਾਲ ਗੱਲ ਕਰਕੇ ਉੱਥੇ ਦੀ ਜਿਹੜੀ ਸਿਕਿਉਰਿਟੀ ਏਜੰਸੀਜ਼ ਆ ਉਹਨਾਂ ਨਾਲ ਗੱਲ ਕਰਕੇ ਵੀ ਅਸੀਂ ਇੱਕ ਸਿਸਟਮ ਸੈਟਅਪ ਕਰਦੇ ਆ ਵੀ ਜਿਹਦੇ ਨਾਲ ਕੋਈ ਵੀ ਬੰਦਾ ਜਿੱਦਾਂ ਜਿਹੜਾ ਖਾਸ ਕਰਕੇ ਕੋਈ ਟੈਰਰਿਸਟ ਹੋਵੇ ਉਹ ਸਾਡੇ ਮੁਲਕ 'ਚ ਆ ਕੇ ਕੋਈ ਗਲਤ ਗੱਲ ਨਾ ਕਰੇ। ਤੇ ਉਹ ਕਹਿੰਦੇ ਜਿਹੜੀ ਸ਼ਾਰਡ ਮੁਲਕ ਹੈਗਾ ਆ ਉਹਨਾਂ ਨੇ ਆਲਰੇਡੀ ਸਾਡੇ ਨਾਲ ਜਿਹੜਾ ਐਗਰੀ ਕੀਤਾ ਹੈਗਾ ਤੇ ਸਾਡੇ ਨਾਲ ਕੋਆਪਰੇਸ਼ਨ ਕੀਤੀ ਹੈ, ਇਸ ਕਰਕੇ ਉਸ ਮੁਲਕ ਨੂੰ ਅਸੀਂ ਬਾਹਰ ਕੱਢ ਲਿਆ ਹੈਗਾ। ਹੁਣ ਉਹ ਕਹਿੰਦੇ ਵੀ ਕਈ ਜਿਹੜੇ ਮੁਲਕ ਆ ਖਾਸ ਕਰਕੇ ਸੀਰੀਆ ਆ ਵੀ ਉੱਥੇ ਕੋਈ ਹੁਣ ਇਸ ਵੇਲੇ ਅਥਾਰਟੀ ਨਹੀਂ ਹੈ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਸੀਰੀਆ ਵਾਲੇ ਇੱਥੇ ਆ ਕੇ ਵੀ ਜੇ ਉੱਥੇ ਦੇ ਕਿਸੇ ਬੰਦੇ ਨੂੰ ਆਪਾਂ ਜਿਹੜਾ ਵੀਜ਼ਾ ਦੇ ਦਾਂਗੇ ਇੱਥੇ ਆ ਕੇ ਸਾਨੂੰ ਕੀ ਪਤਾ ਵੀ ਉਹ ਬੰਦਾ ਕੀ ਕਰੂਗਾ ਜੀ, ਜੇ ਉੱਥੇ ਕੋਈ ਬੈਕਗ੍ਰਾਉਂਡ ਵਾਲਾ ਉਹਨਾਂ ਦੇ ਕੋਲ ਸਿਸਟਮ ਹੈ ਨਹੀਂ। ਜੀ ਬਿਲਕੁਲ। ਸੋ ਚੈਡ ਮੁਲਕ ਨੂੰ ਤਾਂ ਉਹਨਾਂ ਨੇ ਜਿਹੜਾ ਬਾਹਰ ਕੱਢ ਦਿੱਤਾ ਆ। ਸੋ ਇਹੀ ਕਾਰਨ ਹੈ ਜਿੱਦਾਂ ਜਿਹੜੇ ਚੀਫ ਜਸਟਿਸ ਨੇ ਵੀ ਆਖਿਆ ਸੀਗਾ ਵੀ ਜਿਹੜੇ ਰਾਸ਼ਟਰਪਤੀ ਹੁੰਦੇ ਆ ਉਹਨਾਂ ਦੇ ਕੋਲ ਨੈਸ਼ਨਲ ਸਿਕਿਉਰਿਟੀ ਦੀ ਜਿਹੜੀ ਇਨਫੋਰਮੇਸ਼ਨ ਆ ਸਾਡੇ ਨਾਲੋਂ ਕਿਤੇ ਜ਼ਿਆਦਾ ਹੁੰਦੀ ਆ। ਸੋ ਪਰ ਦੂਜੇ ਪਾਸੇ ਉਹਨਾਂ ਦਾ ਵੀ ਜਿਹੜਾ ਪੱਖ ਹੈਗਾ ਉਹ ਵੀ ਠੀਕ ਆ ਵੀ ਕਾਂਗਰਸ ਤੋਂ ਉੱਤੇ ਫਿਰ ਜਾਂ ਕਾਂਗਰਸ ਉੱਤੇ ਆ ਕਿ ਜਿਹੜੇ ਰਾਸ਼ਟਰਪਤੀ ਉੱਤੇ ਆ ਜਦੋਂ ਕਿਸੇ ਲਾਜ਼ ਨੂੰ ਉਹ ਬਣਾਉਣ ਦੀ ਜਾਂ ਆਪਣੇ ਪੱਧਰ ਦੇ ਉੱਤੇ ਜਿਹੜੇ ਲਾਗੂ ਕਰਨ ਦੀ ਗੱਲ ਚੱਲ ਰਹੀ ਹੁੰਦੀ ਆ। ਜੀ ਬਿਲਕੁਲ। ਇਹ ਜਿਹੜਾ ਕੇਸ ਹੈਗਾ ਆ ਇਹ ਹਵਾਈ ਵੱਲੋਂ ਕੀਤਾ ਗਿਆ ਸੀ। ਹਵਾਈ ਦੇ ਵਿੱਚ ਉੱਥੇ ਦੀ ਜਿਹੜੀ ਹਵਾਈ ਸਟੇਟ ਦੇ ਅਟਾਰਨੀ ਜਨਰਲ ਤੇ ਨਾਲ ਉੱਥੇ ਦੀਆਂ ਕਈ ਸਾਰੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਕਿਉਂਕਿ ਉੱਥੇ ਸਟੂਡੈਂਟਸ ਪੜ੍ਹਨ ਆਉਂਦੇ ਸੀ ਸੋ ਉਹਨਾਂ ਦੀ ਜਿਹੜੀ ਐਨਰੋਲਮੈਂਟ ਘਟ ਗਈ। ਤੇ ਇਹ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਜਸਟਿਸਸ ਹੈਗੇ ਆ ਸੈਮੂਅਲ ਅਲੀਟੋ ਜੂਨੀਅਰ ਤੇ ਨੀਲ ਗੌਰਸ਼ਕ ਤੇ ਇਸੇ ਤਰ੍ਹਾਂ ਚੀਫ ਜਸਟਿਸ ਜੌਨ ਜੀ ਰੋਬਰਟਸ ਹੈਗੇ ਆ ਉਹਨਾਂ ਨੇ ਵੀ ਇਹ ਜਿੱਦਾਂ ਜਿਨ੍ਹਾਂ ਨੇ ਕੇਸ ਕੀਤਾ ਹੈਗਾ ਆ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਐਕਟਿੰਗ ਸੋਲਿਸਿਟਰ ਜਨਰਲ ਸੀਗੇ ਨੀਲ ਕਟਿਆਲ ਵੱਲੋਂ ਪਈ ਪ੍ਰੈਜ਼ੀਡੈਂਟ ਨੇ ਕਿਸ ਤਰ੍ਹਾਂ ਜਿਹੜੀ ਆਪਣੀ ਅਥਾਰਟੀ ਆ ਉਹ ਵਰਤੀ ਹੈਗੀ ਆ ਜੋ ਕਿ ਕਹਿੰਦੇ ਕਈ ਜਗ੍ਹਾ ਤਾਂ ਵੀ ਕਾਂਗਰਸ ਵੀ ਆਥੋਰਾਈਜ਼ ਕਰਦੀ ਆ ਪ੍ਰੈਜ਼ੀਡੈਂਟ ਨੂੰ ਐਗਜ਼ੀਕਿਊਟਿਵ ਬ੍ਰਾਂਚ ਦੇ ਥਰੂ ਆਪਣੀ ਪਾਵਰ ਯੂਜ਼ ਕਰਨ ਦੀ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ ਰਾਸ਼ਟਰਪਤੀ ਟਰੰਪ ਨੂੰ ਕਿਤੇ ਨਾ ਕਿਤੇ ਮੈਂ ਕਹੂੰਗਾ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਲੱਗਾ ਆ ਜਿਹੜਾ ਡਾਕਾ ਨੂੰ ਲੈ ਕੇ। ਜੀ ਤੀਜੇ ਕਹਿੰਦੇ ਇੱਕ ਫੈਡਰਲ ਜੱਜ ਨੇ ਆਪਣਾ ਇੱਕ ਆਰਡਰ ਇਸ਼ੂ ਕੀਤਾ ਆ ਤੇ ਉਹਨਾਂ ਨੇ ਡਾਕਾ ਦਾ ਸਮਰਥਨ ਕੀਤਾ ਆ। ਉਹਨਾਂ ਨੇ ਜਿਹੜੇ ਯੂਐਸ ਡਿਸਟ੍ਰਿਕਟ ਜੱਜ ਜੌਨ ਬੇਟਸ ਆ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਆ ਉਹਨਾਂ ਨੇ 60 ਪੇਜਾਂ ਦੀ ਆਪਣੀ ਇਹ ਜਿਹੜੀ ਰੂਲਿੰਗ ਆ ਉਹ ਦਿੱਤੀ ਆ। ਉਸ ਦੇ ਵਿੱਚ ਕਿਹਾ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਅਟੈਂਪਟ ਹੈਗੇ ਆ ਇਹ ਕਿਤੇ ਨਾ ਕਿਤੇ ਅਨਲਾਫੁਲ ਨੇ। ਬੇਟਸ ਨੇ ਕਿਹਾ ਵੀ ਜਿਹੜੇ 90 ਦਿਨਾਂ ਦੀ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਆਖਿਆ ਆ ਵੀ ਉਹਨਾਂ ਨੂੰ 90 ਦਿਨ ਦਿੱਤੇ ਆ ਵੀ ਤੁਸੀਂ ਕਮ ਅਪ ਵਿਦ ਬੈਟਰ ਆਰਗੂਮੈਂਟਸ ਫਾਰ ਸਕ੍ਰੈਪਿੰਗ ਦਾ ਪ੍ਰੋਗਰਾਮ। ਸੋ 90 ਦਿਨਾਂ ਦੀ ਉਹਨਾਂ ਨੇ ਮੌਲਤ ਦਿੱਤੀ ਇਹਨਾਂ ਨੂੰ ਵੀ ਡਾਕਾ ਦੇ ਬਾਰੇ ਜੇ ਤੁਸੀਂ ਇਸ ਨੂੰ ਸਕ੍ਰੈਪ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਤਾਂ ਇਸ ਦੇ ਵਿੱਚ ਕੋਈ ਵਧੀਆ ਜਿਹੜੇ ਹੋਰ ਆਰਗੂਮੈਂਟ ਲੈ ਕੇ ਆਓ, ਦੱਸੋ ਵੀ ਕੀ ਤੱਥ ਆ ਤੁਹਾਡੇ ਕੋਲ, ਕੀ ਇਸ ਤੇ ਗੱਲਾਂ ਹੈਗੀਆਂ ਆ। ਤੇ ਇਸੇ ਦੇ ਨਾਲ ਹੀ ਆਖਿਆ ਵੀ ਨਾਲ ਹੀ ਆਰਡਰ ਦੇ ਦਿੱਤਾ ਵੀ ਜਿਹੜਾ ਡਾਕਾ ਆ ਉਸ ਨੂੰ ਰੀਇਨਸਟੇਟ ਕੀਤਾ ਜਾਵੇ, ਦੁਬਾਰਾ ਲਾਗੂ ਕੀਤਾ ਜਾਵੇ, ਜਿਨ੍ਹਾਂ ਦੀ ਪੂਰੀ ਇੰਟਾਇਰਟੀ ਦੇ ਵਿੱਚੋਂ ਕੁਝ ਵੀ ਜਿਹੜਾ ਉਸ ਦੇ ਵਿੱਚੋਂ ਕੱਢਿਆ ਨਾ ਜਾਵੇ। ਤੇ ਨਾਲ ਦੇ ਨਾਲ ਹੀ ਉਹਨਾਂ ਨੇ ਆਖਿਆ ਵੀ ਜਿਹੜੀਆਂ ਨਵੀਆਂ ਐਪਲੀਕੇਸ਼ਨਸ ਆ ਉਹਨਾਂ ਨੂੰ ਲਈਆਂ ਜਾਣੀਆਂ ਚਾਹੀਦੀਆਂ ਆ। ਸੋ 90 ਦਿਨ ਤੱਕ ਤਾਂ ਇੱਕ ਹਿਸਾਬ ਦੇ ਨਾਲ ਡਾਕਾ ਜਿਹੜਾ ਹੁਣ ਚੱਲੂਗਾ ਤੇ 90 ਦਿਨਾਂ ਤੋਂ ਬਾਅਦ ਦੇ ਵਿੱਚ ਦੇਖਦੇ ਆ ਵੀ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਜਾਂ ਕਹਿ ਲਓ ਵੀ ਮੇਨ ਤਾਂ ਅਟਾਰਨੀ ਜਨਰਲ ਹੋਣਗੇ ਜਾਂ ਉਹਨਾਂ ਦੇ ਥੱਲੇ ਜਿਹੜੇ ਸਬਆਰਡੀਨੇਟਸ ਕੰਮ ਕਰ ਰਹੇ ਆ ਵੀ ਉਹ ਹੋਰ ਕਿਹੜੇ ਆਰਗੂਮੈਂਟਸ ਜਿਹੜੇ ਉਹ ਲੈ ਕੇ ਜਾਂਦੇ ਨੇ ਇਸ ਕੋਰਟ ਦੇ ਵਿੱਚ, ਫੈਡਰਲ ਕੋਰਟ ਦੇ ਵਿੱਚ, ਜਿੱਥੇ ਇੱਥੇ ਡਾਕਾ ਨੂੰ ਲੈ ਕੇ ਜਿਹੜੇ ਟਰੰਪ ਦੀ ਸਰਕਾਰ ਆ ਉਸ ਨੂੰ ਜਿਹੜਾ ਵੱਡਾ ਝਟਕਾ ਲੱਗਾ ਆ। ਜੀ ਬਿਲਕੁਲ। ਜਿਹੜੇ ਇਹ ਜੱਜ ਹੈਗੇ ਆ ਜੱਜ ਜੌਨ ਬੇਟਸ ਇਹਨਾਂ ਨੂੰ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਜਦੋਂ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਡਿਸਟ੍ਰਿਕਟ ਜਿਹੜੀ ਕੋਰਟ ਹੈਗੀ ਯੂਐਸ ਦੀ ਡਿਸਟ੍ਰਿਕਟ ਆਫ ਕੋਲੰਬੀਆ ਉੱਥੇ ਅਪੁਆਇੰਟ ਕੀਤਾ ਸੀ। ਸੋ ਉਹ ਕਾਫੀ ਸਮਾਂ ਜਿਹੜੀ ਇਸ ਰੂਲਿੰਗ ਨੂੰ ਡਿਲੇ ਕਰਦੇ ਰਹੇ ਤਾਂ ਕਿ ਜਿਹੜੀ ਗਵਰਨਮੈਂਟ ਦੀ ਏਜੰਸੀ ਆ ਉਹਦੇ ਕੋਲ ਬੈਟਰ ਐਕਸਪਲੇਨੇਸ਼ਨ ਹੋਵੇ ਵੀ ਉਹ ਕਿਉਂ ਇਸ ਪ੍ਰੋਗਰਾਮ ਨੂੰ ਬੰਦ ਕਰ ਰਹੇ ਹੈਗੇ ਆ। ਤੇ ਹਜੇ ਵੀ ਉਹਨਾਂ ਨੇ ਕਿਹਾ ਆ ਵੀ ਤੁਸੀਂ ਜਿਹੜਾ ਹੋਰ ਵੀ ਮੈਨੂੰ ਡਿਟੇਲ ਦੇ ਸਕਦੇ ਹੈਗੇ ਆ ਜੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਚੇਂਜ ਚਾਹੁੰਦੇ ਹੈਗੇ ਆ। ਪਰ ਜਿਹੜਾ ਵਾਈਟ ਹਾਊਸ ਆ ਜਾਂ ਜਸਟਿਸ ਡਿਪਾਰਟਮੈਂਟ ਆ ਉਹ ਕਹਿੰਦੇ ਵੀ ਸਾਡਾ ਤਾਂ ਪਹਿਲਾਂ ਵਾਲਾ ਹੀ ਸਟੈਂਡ ਹੈਗਾ ਆ ਕਿਉਂਕਿ ਜਿਹੜਾ ਡਾਕਾ ਹੈਗਾ ਇਹ ਅਨਲਾਫੁਲ ਸਰਕਮਵੈਂਸ਼ਨ ਆਫ ਕਾਂਗਰਸ ਹੈਗੀ ਆ ਤੇ ਵੀ ਕਾਂਗਰਸ ਤੋਂ ਬਿਨਾਂ ਹੀ ਇਹ ਕੀਤਾ ਗਿਆ
ਸੀ, ਪ੍ਰੈਜ਼ੀਡੈਂਟ ਬਰਾਕ ਓਬਾਮਾ ਵੱਲੋਂ ਕੀਤਾ ਗਿਆ ਸੀ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਜੀ। ਸੋ ਇੱਕ ਤਰ੍ਹਾਂ ਨਾਲ ਲੱਗਦਾ ਵੀ ਹੁਣ ਥੋੜੇ ਦਿਨ ਤਾਂ ਫਿਰ ਡਾਕਾ ਦੇ ਅੰਡਰ ਉਹਨਾਂ ਨੇ ਇਹ ਵੀ ਕਿਹਾ ਵੀ ਇਹਨੂੰ ਬੰਦ ਨਾ ਕੀਤਾ ਜਾਵੇ, ਪਲੱਸ ਨਵੀਆਂ ਐਪਲੀਕੇਸ਼ਨਾਂ ਵੀ ਲਈਆਂ ਜਾਣ। ਹਾਂਜੀ ਹਾਂਜੀ ਬਿਲਕੁਲ। ਸੋ 90 ਦਿਨ ਦੀ ਉਹਨਾਂ ਨੇ ਜਿਹੜੀ ਮੁਹਲਤ ਦਿੱਤੀ ਆ। ਇਸ ਤੋਂ ਪਹਿਲਾਂ ਜਿਹੜੇ ਨਿਊਯਾਰਕ ਤੇ ਸੈਨ ਫਰਾਂਸਿਸਕੋ ਦੇ ਜੱਜਾਂ ਨੇ ਵੀ ਇਹ ਡਾਕਾ ਦੇ ਉੱਤੇ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਰੋਕ ਲਾਈ ਸੀ, ਉਸ ਨੂੰ ਜਿਹੜਾ ਉਹਨਾਂ ਨੇ ਰੋਕ ਦਿੱਤਾ ਸੀ ਵੀ ਤੁਹਾਡੇ ਇਹ ਰੋਕ ਲਾਉਣੀ ਗੈਰ ਕਾਨੂੰਨੀ ਹੈ ਇੱਕ ਹਿਸਾਬ ਦੇ ਨਾਲ। ਤੇ ਪਰ ਜਿਹੜੇ ਰੀਇਨਸਟੇਟ ਕਰਨ ਦੀ ਜਿਹੜੀ ਗੱਲ ਇਹਨਾਂ ਦੋਨਾਂ ਜੱਜਾਂ ਵੱਲੋਂ ਨਹੀਂ ਸੀ ਉਦੋਂ ਕੀਤੀ ਗਈ, ਪਰ ਇਹ ਜਿਹੜੇ ਜੱਜ ਬੇਟਸ ਹੈਗੇ ਆ ਇਹਨਾਂ ਨੇ ਆਖਿਆ ਵੀ ਰੀਇਨਸਟੇਟ ਕੀਤਾ ਜਾਵੇ ਤੇ ਨਵੀਆਂ ਐਪਲੀਕੇਸ਼ਨਾਂ ਵੀ ਲਈਆਂ ਜਾਣ। ਤੇ ਕਹਿੰਦੇ ਵੀ ਜਿਹੜਾ ਹਰ ਦਿਨ ਇਹ ਡਿਲੇ ਦੇਖਿਆ ਜਾ ਰਿਹਾ ਹੈ ਡਾਕਾ ਦੇ ਵਿੱਚ, ਤੇ ਉਹਦੇ ਨਾਲ ਕੀ ਹੋ ਰਿਹਾ ਵੀ ਜਿਹੜੇ ਏਲੀਅਨਸ ਆ ਜਿਹੜੇ ਕਿ ਐਲੀਜੀਬਲ ਹੋ ਸਕਦੇ ਆ ਮੇ ਬੀ ਡਾਕਾ ਦੇ ਲਈ, ਉਹ ਕਿਤੇ ਨਾ ਕਿਤੇ ਐਕਸਪੋਜ਼ ਹੋ ਰਹੇ ਆ ਆਈਸ ਨੂੰ, ਵੀ ਉਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ ਆ, ਜੋ ਕਿ ਕਿਤੇ ਨਾ ਕਿਤੇ ਅਨਲੌਫੁਲ ਏਜੰਸੀ ਐਕਸ਼ਨ ਹੈਗਾ ਆ। ਇਦਾਂ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਸੋ ਚੰਗੇ ਖਾਸੇ ਹਰਜੋਤ ਸਿੰਘ ਜੀ ਸਿੰਘ ਫਸਦੇ ਨਜ਼ਰ ਆ ਰਹੇ ਆ ਤੇ ਦੇਖਦੇ 90 ਦਿਨ ਦਿੱਤੇ ਆ ਉਹਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ, 90 ਦਿਨਾਂ ਦੇ ਵਿੱਚ ਤੁਸੀਂ ਆਪਣਾ ਦੱਸੋ ਆ ਕੇ ਵੀ ਤੁਸੀਂ ਕਾਹਤੇ ਇਹ ਜਿਹੜਾ ਬੰਦ ਕੀਤਾ ਹੈਗਾ। ਤੇ ਨਾਲ ਹੀ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਤੇ ਡਿਪਾਰਟਮੈਂਟ ਆਫ ਜਸਟਿਸ ਆ ਐਡਮਿਨਿਸਟ੍ਰੇਸ਼ਨ ਨੇ ਅਪੀਲ ਕੀਤੀ ਸੀ ਸੁਪਰੀਮ ਕੋਰਟ ਨੂੰ ਵੀ ਇਸ ਕੇਸ ਦੇ ਉੱਤੇ ਸੁਣਵਾਈ ਕੀਤੀ ਜਾਵੇ, ਪਰ ਉਦੋਂ ਯੂਐਸ ਸੁਪਰੀਮ ਕੋਰਟ ਆ ਉਹਨਾਂ ਨੇ ਇਹ ਸੁਣਵਾਈ ਲੈਣ ਤੋਂ ਮਨਾ ਕਰ ਦਿੱਤਾ ਸੀ, ਇਨਕਾਰ ਕੀਤਾ ਸੀਗਾ। ਕਹਿੰਦੇ ਜੋ ਸੈਨ ਫਰਾਂਸਿਸਕੋ ਦੀ ਰੂਲਿੰਗ ਆ ਉਹੀ ਜਿਹੜੀ ਕਿਤੇ ਨਾ ਕਿਤੇ ਉਦੋਂ ਲਾਗੂ ਰਹੂਗੀ। ਸੋ ਇਹ ਚਾਹੁੰਦੇ ਤੇ ਹੈਗੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁਣ ਇਸ ਸੁਪਰੀਮ ਕੋਰਟ ਦੇ ਵਿੱਚ ਇਹ ਵਾਲਾ ਡਾਕਾ ਵਾਲਾ ਕੇਸ ਵੀ ਜਿਹੜਾ ਉਹ ਜਾਵੇ। ਸੋ ਇਹਦੇ ਵਿੱਚ ਵੀ ਇੱਕ ਪਾਸੇ ਜਿਹੜਾ ਕਹਿ ਲਓ ਵੀ ਨਤਾਰਾ ਹੋ ਜਾਵੇ ਇਸ ਪੂਰੇ ਕੇਸ ਦਾ। ਸੋ ਦੇਖਣ ਵਾਲੀ ਗੱਲ ਰਹੇਗੀ ਕਿਸ ਪਾਸੇ ਗੱਲ ਚੱਲਦੀ ਆ। ਪਰ ਐਡਮਿਨਿਸਟ੍ਰੇਸ਼ਨ ਜਿਹੜਾ ਪ੍ਰਸ਼ਾਸਨ ਆ ਚੰਗੇ ਕਈ ਜਿਹੜੇ ਜਗ੍ਹਾ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਸਾਰੇ ਪ੍ਰਸ਼ਾਸਨ ਜਿਹੜੇ ਆ ਉਹ ਕੋਰਟਾਂ ਦੇ ਵਿੱਚ ਫਸੇ ਹੀ ਰਹਿੰਦੇ ਨੇ। ਜੀ ਬਿਲਕੁਲ। ਸੋ 3 ਕੋਰਟਾਂ ਨੇ ਹੁਣ ਤੱਕ ਜਿਹੜਾ ਆ ਡਾਕਾ ਦੇ ਅਗੇਂਸਟ ਜਿਹੜਾ ਡਿਸੀਜਨ ਦਿੱਤਾ ਵੀ ਡਾਕਾ ਇਹ ਜਿਹੜੇ ਸਟੂਡੈਂਟਸ ਆ ਇਹਨਾਂ ਨੂੰ ਰੱਖਣਾ ਚਾਹੀਦਾ, ਪਲੱਸ ਨਵਿਆਂ ਨੂੰ ਵੀ ਅਲਾਓ ਕਰਨਾ ਚਾਹੀਦਾ। ਪਹਿਲਾਂ ਕੈਲੀਫੋਰਨੀਆ ਦੀ ਕੋਰਟਸ, ਫਿਰ ਨਿਊਯਾਰਕ ਦੀ, ਤੇ ਹੁਣ ਜਿਹੜੀ ਡੀਸੀ ਬ੍ਰਿਟਿਸ਼ ਕੋਲੰਬੀਆ ਡੀਸੀ ਵਾਸ਼ਿੰਗਟਨ ਡੀਸੀ ਦੀ, ਹਾਂਜੀ ਉੱਥੇ ਦੀ ਕੋਰਟਸ ਨੇ ਇਹ ਡਿਸੀਜਨ ਦਿੱਤਾ ਹੈਗਾ। ਉਧਰ ਜਿਹੜੇ ਸਾਡੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਹੈਗੇ ਨੇ ਜ਼ੈਵੀਅਰ ਬਕੈਰਾ, ਉਹਨਾਂ ਨੇ ਵਧਾਈ ਦਿੱਤੀ ਆ ਡ੍ਰੀਮਰਸ ਨੂੰ। ਕਹਿੰਦੇ ਵੀ ਤੁਸੀਂ ਬੜੀ ਕਹਿ ਲਓ ਵੀ ਹੌਸਲੇ ਦਾ ਕੰਮ ਕੀਤਾ ਆ, ਡਰੇ ਨਹੀਂ ਹੋ। ਤੇ ਇਹ ਜਿਹੜੀ ਕਿਤੇ ਨਾ ਕਿਤੇ ਸਾਰਿਆਂ ਦੇ ਲਈ ਡਾਕਾ ਵਾਲੇ ਡ੍ਰੀਮਰਸ ਦੀ ਜਿਹੜੀ ਆ ਉਹ ਜਿੱਤ ਹੈਗੀ ਆ। ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਹੈ। ਬ੍ਰੇਕ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਹੋਰ ਖਬਰਾਂ ਆ, ਇਮੀਗ੍ਰੇਸ਼ਨ ਵਾਲੇ ਹੋਰ ਵੱਡੇ ਛਾਪੇ ਮਾਰ ਰਹੇ ਆ, ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿੱਥੇ ਕਿੱਥੇ ਜਿਹੜੇ ਆਈਸ ਵਾਲਿਆਂ ਨੇ ਛਾਪੇ ਮਾਰੇ ਆ, ਕਿੰਨੇ ਲੋਕ ਫੜੇ ਆ। ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਜੀ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਿਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408272 ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਕੰਗ ਟਰਾਂਸਪੋਰਟ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਸ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਡਰਾਈਵਰਸ ਨੂੰ 60 ਸੈਂਟ ਪਰ ਮਾਈਲ ਮਿਲਣਗੇ। ਇਹਨਾਂ ਦੇ ਪੱਕੇ ਲੋਡ ਐਰੀਜ਼ੋਨਾ, ਟੈਕਸਸ, ਸਾਲਟ ਲੇਕ ਸਿਟੀ, ਪੋਰਟਲੈਂਡ, ਸਿਆਟਲ, ਓਰੇਗਨ, ਵਾਸ਼ਿੰਗਟਨ ਦੇ ਹਨ। ਬਹੁਤ ਹੀ ਵਧੀਆ ਮੌਕਾ ਹੈ। ਡਰਾਈਵਰਸ ਨੂੰ 60 ਸੈਂਟ ਪਰ ਮਾਈਲ ਮਿਲਣਗੇ। ਓਨਰ ਆਪਰੇਟਰ ਕੋਲੋਂ 6% ਫੀਸ ਲੈਂਦੇ ਹਨ। $1000 ਵਿੱਚ ਟ੍ਰੇਲਰ ਰੈਂਟ ਕਰ ਸਕਦੇ ਹੋ। 2 ਵੀਕ ਬਾਅਦ ਤਨਖਾਹ ਮਿਲੇਗੀ। ਨਵੇਂ ਟਰੱਕ ਚਲਾਉਣ ਨੂੰ ਮਿਲਣਗੇ। ਲੀਜ਼ ਟੂ ਬਾਏ ਦੀ ਆਪਸ਼ਨ ਵੀ ਉਪਲਬਧ ਹੈ। ਜੇਕਰ ਤੁਸੀਂ ਜੌਬ ਦੀ ਭਾਲ 'ਚ ਹੋ ਜਾਂ ਕੰਪਨੀ ਚੇਂਜ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ। ਸਨੀ ਕੰਗ 530 301 99 29 530 301 9929। ਤੇਰਾ ਮੇਰਾ ਕੀ ਰਿਸ਼ਤਾ, ਤੇਰਾ ਮੇਰਾ ਕੀ ਰਿਸ਼ਤਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਕਿਮੀ ਵਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੇਰਾ ਕੀ ਰਿਸ਼ਤਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਧੰਨਵਾਦ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਵਧਦੇ ਹਾਂ। ਇਮੀਗ੍ਰੇਸ਼ਨ ਦੀਆਂ ਖਬਰਾਂ ਬਾਰੇ ਵੀ ਦੱਸਾਂਗੇ। ਆਈਸ ਵਾਲੇ ਜਿਹੜੇ ਆ ਕਿਸ ਤਰੀਕੇ ਦੇ ਨਾਲ ਕਾਰਵਾਈਆਂ ਕਰ ਰਹੇ ਆ। ਉਸ ਤੋਂ ਪਹਿਲਾਂ ਯਮਨ ਦੇ ਬਾਰੇ ਜੇ ਆਪਾਂ ਥੋੜੀ ਜਿਹੀ ਗੱਲ ਕਰਦੇ ਜਾਈਏ, ਉੱਥੇ ਪਿਛਲੇ ਜਿਹੜੇ ਕੁਝ ਦਿਨਾਂ ਦੇ ਵਿੱਚ ਕਾਫੀ ਜਿਹੜੇ ਆ ਹਮਲੇ ਕੀਤੇ ਜਾ ਰਹੇ ਆ। 에ਅਰ ਸਟ੍ਰਾਈਕਸ ਜਿਹੜੀਆਂ ਹੋ ਰਹੀਆਂ ਆ ਸਾਊਦੀ ਅਰੇਬੀਆ ਦੀ ਕੋਲੀਸ਼ਨ ਦੇ ਨਾਲ ਮਿਲ ਜੁਲ ਕੇ ਇਹ ਜਿਹੜੀਆਂ 에ਅਰ ਸਟ੍ਰਾਈਕਸ ਹਵਾਈ ਬੰਬਾਰੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਹੁਣ ਤੱਕ 18 ਬੰਦੇ ਜਿਹੜੇ ਆ ਉਹ ਮਾਰੇ ਜਾ ਚੁੱਕੇ। 18 ਲੋਕ ਤਾਂ ਕਹਿੰਦੇ ਸੋਮਵਾਰ ਨੂੰ ਹੀ ਮਰ ਗਏ ਜਦੋਂ ਇੱਕ ਗੈਸ ਸਟੇਸ਼ਨ ਦੇ ਉੱਤੇ ਇਹ 에ਅਰ ਸਟ੍ਰਾਈਕ ਜਿਹੜੀ ਆ ਡਿੱਗੀ ਆ। ਮਾਫੀ ਚਾਹੁੰਦਾ, ਹੁਣ ਤੱਕ ਆਲਰੇਡੀ 30 ਤੋਂ ਵੱਧ ਬੰਦੇ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ। ਇੱਕ ਵੈਡਿੰਗ ਪਾਰਟੀ ਦੇ ਉੱਤੇ ਵੀ, ਵਿਆਹ ਕਿਸੇ ਦਾ ਚੱਲ ਰਿਹਾ ਸੀ, ਉੱਥੇ ਵੀ ਇਹ ਧਮਾਕਾ ਜਿਹੜਾ ਆ ਉਹ ਹੋਇਆ ਆ। ਕੋਲੀਸ਼ਨ ਨੇ ਦਾਅਵਾ ਕੀਤਾ ਵੀ ਜਿਹੜੇ ਹਾਊਥੀ ਰੈਬਲਸ ਦੇ ਟੌਪ ਪੋਲੀਟੀਕਲ ਲੀਡਰ ਆ ਉਹ ਵੀ ਇਸ ਕਾਰਵਾਈ ਦੇ ਵਿੱਚ ਮਾਰੇ ਗਏ ਆ। ਸਾਊਦੀ ਅਰੇਬੀਆ ਨੇ ਇਹ ਮਿਲਟਰੀ ਆਪਣਾ ਕੈਂਪੇਨ ਹਾਊਦੀਜ਼ ਦੇ ਖਿਲਾਫ 2015 ਤੋਂ ਜਿਹੜਾ ਆ ਉਹ ਸ਼ੁਰੂ ਕੀਤਾ ਹੋਇਆ ਆ। ਤੇ ਜਿਹੜੀ ਇਹ ਮਨਸੂਰ ਹਦੀ ਜਿਹੜਾ ਆ ਉੱਥੋਂ ਦਾ ਜਿਹੜਾ US ਦੇ ਦੁਆਰਾ ਵੈਸੇ ਬੈਕਿੰਗ ਸੀਗੀ ਉਸ ਦੀ ਗਵਰਨਮੈਂਟ ਨੂੰ, ਪ੍ਰੈਜ਼ੀਡੈਂਟ ਅਬਦੂ ਰੱਬੂ ਮਨਸੂਰ ਹਦੀ, ਤੇ ਉਸ ਨੂੰ ਯਮਨੀ ਕੈਪੀਟਲ ਸਨਾ ਦੇ ਬਾਹਰ ਸੀਗਾ। ਸੋ UN ਨੇ ਇਹ ਆਖਿਆ ਆ ਵੀ ਜਿਹੜਾ ਯਮਨ ਦੇ ਵਿੱਚ ਸਭ ਤੋਂ ਵੱਡਾ ਇਨਸਾਨੀਅਤ ਦਾ ਜਿਹੜਾ ਇਸ ਟਾਈਮ ਕ੍ਰਾਈਸਿਸ ਜਿਹੜਾ ਆ ਉਹ ਚੱਲ ਰਿਹਾ ਆ। 22 ਮਿਲੀਅਨ ਲੋਕ
22 ਮਿਲੀਅਨ ਪੀਪਲ ਕਹਿੰਦੇ ਇਸ ਟਾਈਮ ਇਹ ਉਹਨਾਂ ਨੂੰ ਰਾਹਤ ਸਮੱਗਰੀ ਦੀ ਜਿਹੜੀ ਆ ਉਹ ਜ਼ਰੂਰਤ ਆ ਤੇ ਪ੍ਰੋਟੈਕਸ਼ਨ ਦੀ ਜਿਹੜੀ ਆ ਉਹਨਾਂ ਨੂੰ ਜ਼ਰੂਰਤ ਆ, ਜਿਸ ਤਰੀਕੇ ਦੇ ਨਾਲ ਉੱਥੇ ਹਾਲਾਤ ਚੱਲ ਰਹੇ ਨੇ। ਵੈਸੇ ਹੁਣ ਹਰਜੋਤ ਸਿੰਘ ਜੀ ਦੇਖਿਆ ਜਾਵੇ ਸੀਰੀਆ ਦੇ ਵਿੱਚ ਜਦੋਂ ਉੱਥੋਂ ਦੇ ਨਾਗਰਿਕਾਂ ਦੇ ਨਾਲ ਇਦਾਂ ਹੋਇਆ ਸੀ ਤੇ ਅਮਰੀਕਾ ਨੇ ਝੱਟ ਜਿਹੜਾ ਹਮਲਾ ਕੀਤਾ ਸੀ, ਪਰ ਹੁਣ ਕਿਉਂਕਿ ਇਹ ਸਾਊਦੀ ਅਰੇਬੀਆ ਦੇ ਵੱਲੋਂ ਕੀਤਾ ਜਾ ਰਿਹਾ ਹੈ ਹਮਲਾ ਤੇ ਸਾਊਦੀ ਅਰੇਬੀਆ ਵਾਲੇ ਕਾਫੀ ਜਿਹੜੇ ਨਜ਼ਦੀਕ ਦੇ ਕਹਿ ਲਓ ਵੀ ਉਹਨਾਂ ਦੇ ਸੰਬੰਧ ਹੈਗੇ ਅਮਰੀਕਾ ਦੇ ਨਾਲ, ਉੱਥੇ ਕੋਈ ਬਹੁਤਾ ਆਇਆ ਇਹ ਕੁਸਕ ਨਹੀਂ ਰਹੇ ਜੀ। ਜੇ ਅਗਲੀ ਖਬਰ ਵੱਲ ਚੱਲੀਏ, ਇੱਕ ਸੈਕਰਾਮੈਂਟੋ ਦੇ ਵਿੱਚ ਕਹਿੰਦੇ ਸਸਪੈਕਟਡ ਜਿਹੜਾ ਰੇਪਿਸਟ ਸੀਗਾ ਜਿਹਨੇ ਕਹਿੰਦੇ ਪਈ 12 ਦੇ ਕਰੀਬ ਮਰਡਰ ਕੀਤੇ ਸੀ ਤੇ 45 ਰੇਪ ਕੀਤੇ ਸੀਗੇ ਪਿਛਲੇ ਸਮਿਆਂ ਦੇ ਵਿੱਚ 1976 ਤੋਂ ਲੈ ਕੇ 1986 ਤੱਕ ਜੀ, ਤੇ ਉਹਨੂੰ ਹੁਣ ਅਰੈਸਟ ਕਰ ਲਿਆ ਗਿਆ ਹੈਗਾ ਆ। ਤੇ ਇਹ ਕਹਿੰਦੇ ਵੀ ਪਹਿਲਾਂ ਪੁਲਿਸ ਆਫੀਸਰ ਰਹਿ ਚੁੱਕਾ ਆ ਯੋਸੇਫ ਜੇਮਸ ਡੀ ਐਂਜਲੋ, ਕਾਫੀ ਮਸ਼ਹੂਰ ਇਹਦਾ ਨਾਂ ਸੀ ਡੀ ਐਂਜਲੋ, ਇਹਦੇ ਉੱਤੇ ਬੁੱਕਸ ਵੀ ਲਿਖੀਆਂ ਜਾ ਰਹੀਆਂ ਆ ਤੇ 72 ਸਾਲਾਂ ਦਾ ਹੁਣ ਹੈਗਾ ਆ, ਜਿਹਨੂੰ ਵੈਂਚਰਾ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ 2 ਜਿਹੜੇ ਕਾਊਂਟਸ ਆ ਮਰਡਰ ਦੇ ਉਹਦੇ ਸੰਬੰਧ ਦੇ ਵਿੱਚ ਸੈਕਰਾਮੈਂਟੋ ਕਾਉਂਟੀ ਜੇਲ੍ਹ ਦੇ ਵਿੱਚ ਪਾ ਦਿੱਤਾ ਹੈਗਾ ਆ ਜੀ। ਇਸ ਨੂੰ ਗੋਲਡਨ ਸਟੇਟ ਕਿਲਰ ਦੇ ਨਾਂ ਦੇ ਨਾਲ ਵੀ ਜਿਹੜਾ ਆ ਉਹ ਜਾਣਿਆ ਜਾਂਦਾ ਸੀ। ਇਸ ਨੇ ਜਿਹੜੇ ਜ਼ੁਲਮ ਕੀਤੇ ਕਹਿੰਦੇ 12 ਦੇ ਕਰੀਬ ਲੋਕ ਮਾਰੇ, 45 ਰੇਪ ਕੀਤੇ, ਜਿਹੜੇ ਏਰੀਆ 'ਚ ਕੀਤੇ ਉਹ ਅਲਮੀਡਾ ਕਾਉਂਟੀ, ਕੰਟਰਾ ਕੋਸਟਾ ਕਾਉਂਟੀ, ਸੈਂਟਾ ਕਲਾਰਾ, ਸੈਕਰਾਮੈਂਟੋ, ਯੋਲੋ, ਸਟੈਨਿਸਲਸ ਤੇ ਸਨਮਾਈਕੀਨ ਕਾਉਂਟੀਜ਼ ਦੇ ਵਿੱਚ ਕੀਤੇ ਸੀ। ਜੀ ਬਿਲਕੁਲ, ਇਹ ਇਕੱਲਾ ਇਹੀ ਨਹੀਂ, ਇਹਨੇ ਬਹੁਤ ਸਾਰੇ ਹੋਰ ਘਰਾਂ ਨੂੰ ਜਿਹੜਾ ਉੱਥੇ ਚੋਰੀ ਚਕਾਰੀਆਂ ਵੀ ਜਿਹੜਾ ਆ ਉਹ ਕਰਦਾ ਰਿਹਾ ਆ। ਤੇ ਕਹਿੰਦੇ ਸਿਟਰਸ ਹਾਈਟ ਦੇ ਬਾਹਰੋਂ ਇਸ ਨੂੰ ਉਸਦੇ ਘਰ ਤੋਂ ਬਾਹਰ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ, ਰੋਜ਼ਵਿਲ ਦੇ ਸਿਟੀ ਬਾਰਡਰ ਦੇ ਨਜ਼ਦੀਕ ਹੀ ਤੇ ਸਿਟਰਸ ਹਾਈਟ ਦੇ ਬਾਰਡਰ ਦੇ ਨਜ਼ਦੀਕ ਇਸ ਦਾ ਘਰ ਸੀ ਜੇਮਸ ਡੀ ਐਂਜਲੋ ਦਾ। ਤੇ ਪਿਛਲੇ ਕਹਿੰਦੇ ਵੀ 2 ਦਹਾਕਿਆਂ ਤੋਂ ਉੱਥੇ ਰਹਿ ਰਿਹਾ ਸੀ ਪਬਲਿਕ ਰੈਕਰਡਸ ਦੇ ਹਿਸਾਬ ਦੇ ਨਾਲ, ਤੇ ਸੈਕਰਾਮੈਂਟੋ ਕਾਉਂਟੀ ਜੇਲ੍ਹ ਰੈਕਰਡ ਦੇ ਹਿਸਾਬ ਦੇ ਨਾਲ ਇਸ ਨੂੰ ਜਿਹੜਾ ਜਿੱਦਾਂ ਤੁਸੀਂ ਦੱਸਿਆ ਵੀ ਬੁੱਕ ਕੀਤਾ ਗਿਆ ਆ, ਉਸ ਜਿਹੜੀ ਬੁਕਿੰਗ ਦੇ ਵਿੱਚ 2 ਮਰਡਰ ਕਾਊਂਟਸ ਜਿਹੜੇ ਆ ਉਹ ਲਾਏ ਗਏ ਨੇ ਜੀ। ਅਗਲੀ ਖਬਰ ਵੱਲ ਚੱਲੀਏ, ਆਪਾਂ ਆਈਸ ਵਾਲੀਆਂ ਵੀ ਸਾਂਝੀਆਂ ਕਰਨੀਆਂ। ਉਹ ਤੋਂ ਪਹਿਲਾਂ ਇੱਕ ਪੀਟਰ ਮੈਡਸਨ ਜਿਹੜੇ ਡੈਨਿਸ਼ ਸਬਮਰੀਨ ਦੇ ਇਨਵੈਂਟਰ ਹੈਗੇ ਆ, ਉਹਨਾਂ ਨੂੰ ਜਿਹੜਾ ਹੁਣ ਅਰੈਸਟ ਕੀਤਾ ਗਿਆ ਆ। ਉਹਨਾਂ ਦੇ ਉੱਤੇ ਚਾਰਜ ਲਾਏ ਗਏ ਆ ਵੀ ਉਹਨਾਂ ਨੇ ਕਿਮਬਾਲ, ਇੱਕ ਸਵੀਡਿਸ਼ ਫ੍ਰੀਲੈਂਸ ਜਰਨਲਿਸਟ ਆ, ਉਹਨਾਂ ਨੂੰ ਜਿਹੜਾ ਮਾਰਿਆ ਹੈਗਾ ਆ। ਉਹਨਾਂ ਦੀ ਡੈਥ ਦੇ ਸੰਬੰਧ ਦੇ ਵਿੱਚ ਇਸ ਬਹੁਤ ਹੀ ਪ੍ਰੋਮੀਨੈਂਟ ਇਹ ਸਾਇੰਟਿਸਟ ਸੀ ਜਿਹਨੂੰ ਅਰੈਸਟ ਕੀਤਾ ਗਿਆ ਹੈ। ਬਿਲਕੁਲ, ਉਹ ਵੀ ਇੱਕ ਜਰਨਲਿਸਟ ਜਿਹੜੀ ਕਿਮਬਾਲ ਆ, ਉਹ ਇਹੀ ਬੜੀ ਕਹਿੰਦੇ ਮਿਸਟੀਰੀਅਸ ਸੀਗੀ, ਵੀ ਪਤਾ ਨਹੀਂ ਸੀ ਲੱਗ ਰਿਹਾ ਵੀ ਕਿੱਦਾਂ ਜਿਹੜੀ ਉਹ ਮੌਤ ਹੋਈ ਆ। ਤੇ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਪੀਟਰ ਮੈਡਸਨ ਆ ਇਸ ਨੂੰ ਕਨਵਿਕਟ ਵੀ ਕੀਤਾ ਗਿਆ ਤੇ ਇਸ ਨੂੰ ਹੁਣ ਸਾਰੀ ਉਮਰ ਜਿਹੜੀ ਉੱਥੇ ਜੇਲ੍ਹ ਦੇ ਵਿੱਚ ਬਿਤਾਉਣੀ ਪਊਗੀ। ਤੇ ਇਹ ਅਦਾਲਤ ਨੇ ਜਿਹੜਾ ਉਸ ਦੇ ਉੱਤੇ ਫੈਸਲਾ ਆ ਉਹ ਸੁਣਾ ਦਿੱਤਾ ਆ। ਤੇ ਕਿਮ ਵਾਲ ਦੀ ਕਹਿੰਦੇ ਜਿਹੜੀ ਲਾਸ਼ ਆ ਕੋਪਨਹੇਗਨ ਦੀ ਜਿਹੜੇ ਇੱਕ ਕੋਸਟ ਤੋਂ ਤੱਟ ਤੋਂ ਜਿਹੜੀ ਆ ਉਹ ਬਰਾਮਦ ਹੋਈ ਸੀ ਅਗਸਤ ਦੇ ਵਿੱਚ। ਤੇ ਕਹਿੰਦੇ ਪ੍ਰੋਸੀਕਿਊਟਰਸ ਨੇ ਇਹ ਦੱਸਿਆ ਵੀ ਉਸੇ ਹੀ ਸਮੇਂ ਦੇ ਦੌਰਾਨ ਇਹ ਜਿਹੜਾ ਮੈਡਸਨ ਆ ਆਪਣੀ ਪ੍ਰਾਈਵੇਟ ਸਬਮਰੀਨ ਲੈ ਕੇ ਉਧਰਲੇ ਪਾਸੇ ਨੂੰ ਹੀ ਜਿਹੜਾ ਆ ਉਹ ਗਿਆ ਹੋਇਆ ਸੀ। 47 ਸਾਲ ਇਸ ਦੀ ਉਮਰ ਦੱਸੀ ਜਾਂਦੀ ਹੈ। ਕਹਿੰਦੇ ਵੀ ਉਸਨੇ ਕਿਮਵਾਲ ਨੂੰ ਕਿਡਨੈਪ ਕੀਤਾ, ਸੈਕਸ਼ੂਅਲੀ ਅਸੌਲਟ ਕੀਤਾ ਤੇ ਬਾਅਦ ਦੇ ਵਿੱਚ ਉਸਦਾ ਕਤਲ ਕਰ ਦਿੱਤਾ ਸੀ। ਕਤਲ ਵੀ ਕਹਿੰਦੇ ਉਹਦੇ ਟੋਟੇ ਕਰਕੇ ਜਿਹੜਾ ਉਹਨੂੰ ਬੋਰੀ 'ਚ ਪਾ ਕੇ ਸਿੱਟਿਆ ਤਾਂ ਕਿ ਲੱਭਿਆ ਨਾ ਜਾ ਸਕੇ ਤੇ ਸਮੁੰਦਰ ਦੇ ਵਿੱਚ ਜਿਹੜੇ ਆ ਉਹ ਸਿੱਟ ਦਿੱਤਾ ਸੀ ਉਹਨੂੰ ਜੀ। ਤੇ ਪਰ ਉਸਦੇ ਜਿਹੜੇ ਕਹਿ ਲਓ ਵੀ ਸਰੀਰ ਦੇ ਜਿਹੜੇ ਲਾਸ਼ ਦੇ ਕੁਝ ਹਿੱਸੇ ਆ ਉਹ ਉੱਥੇ ਮਿਲੇ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਜਾਂਚ ਕੀਤੀ ਗਈ ਤਾਂ ਸਾਰੀਆਂ ਉਂਗਲਾਂ ਇਸ ਦੇ ਵੱਲ ਨੂੰ ਹੀ ਜਾ ਰਹੀਆਂ ਸੀ ਵੀ ਇਸੇ ਨੇ ਕਤਲ ਕੀਤਾ ਆ। ਇਸ ਨੂੰ ਫੜ ਲਿਆ ਗਿਆ ਤੇ ਅੱਜ ਅਦਾਲਤ ਦੇ ਦੁਆਰਾ ਇਸ ਨੂੰ ਸਾਰੀ ਉਮਰ ਦੇ ਲਈ ਉਮਰ ਕੈਦ ਜਿਹੜੀ ਆ ਉਹ ਸੁਣਾ ਦਿੱਤੀ ਆ। ਸਵੀਡਨ ਦੇ ਵਿੱਚ ਹੋਇਆ ਹੈ ਸਾਰਾ ਕੁਝ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਆਈਸ ਵਾਲੇ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਆ, ਉਹ ਪੂਰੇ ਅਮਰੀਕਾ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਹਰ ਰੋਜ਼ ਮੈਂ ਤਾਂ ਦੇਖ ਰਿਹਾ 4-4 5-5 ਜਗ੍ਹਾ ਦੇ ਉੱਤੇ ਛਾਪੇ ਮਾਰ ਰਹੇ ਹੈਗੇ। ਤੇ ਹੁਣ ਕਹਿੰਦੇ ਪਿਛਲੇ ਹਫ਼ਤੇ ਸੈਂਡੀਗੋ ਦੇ ਵਿੱਚ ਸੈਂਡੀਗੋ ਕਾਉਂਟੀ ਦੇ ਵਿੱਚ ਪੂਰਾ ਹਫ਼ਤਾ ਜਿਹੜੀ ਆ US ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਖਾਸ ਕਰਕੇ ਜਿਨ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਹੈਗੀ ਆ, ਉਹਨਾਂ ਨੂੰ ਫੜਿਆ ਹੈਗਾ। ਟੋਟਲ 53 ਦੇ ਕਰੀਬ ਨਾਨ ਵਾਇਲੈਂਟ ਕ੍ਰਿਮੀਨਲ ਫੜੇ ਹੈਗੇ ਆ, ਜਿਨ੍ਹਾਂ ਦੇ ਵਿੱਚ ਕਈ DUI ਵਾਲੇ ਸੀ, ਕਈ ਜਿੱਦਾਂ ਜਿਨ੍ਹਾਂ ਤੇ ਡਿਪੋਰਟੇਸ਼ਨ ਲੱਗੀ ਸੀ ਉਹ ਵਾਪਸ ਨਹੀਂ ਗਏ,
ਉਹ ਵੀ ਫੜੇ ਹੈਗੇ ਆ। ਛੋਟੇ ਕ੍ਰਾਈਮ ਵਾਲੇ ਵੀ ਜਿਹੜੇ ਉਹਨਾਂ ਦੇ ਵਿੱਚੋਂ ਫੜੇ ਗਏ ਹੈਗੇ ਆ। ਬਿਲਕੁਲ, ਆਈਸ ਨੇ ਇਹ ਆਲਰੇਡੀ ਜਿਹੜਾ ਆ ਉਹ ਸਪਸ਼ਟ ਕੀਤਾ ਹੋਇਆ ਆ, ਜਿਹੜਾ ਵੀ ਸਾਡੇ ਕਹਿ ਲਓ ਵੀ ਰਾਹ ਦੇ ਵਿੱਚ ਆਊਗਾ ਉਹਨਾਂ ਨੇ ਉਸ ਨੂੰ ਫੜਨਾ ਹੀ ਫੜਨਾ, ਡਿਟੇਨ ਜਿਹੜਾ ਉਸ ਨੂੰ ਕਰਨਾ ਹੀ ਕਰਨਾ ਹੈ। ਕੁੱਲ ਜਿੱਦਾਂ ਤੁਸੀਂ ਦੱਸਿਆ ਵੀ 53 ਜਿਹੜੇ ਨਾਨ ਵਾਇਲੈਂਟ ਜਿਹੜੇ ਕ੍ਰਿਮੀਨਲਸ ਆ ਕਹਿੰਦੇ ਸੈਨ ਡਿਏਗੋ ਦੀ ਇਮੀਗ੍ਰੇਸ਼ਨ 5 ਦਿਨਾਂ ਦੇ ਵਿੱਚ ਜਿਹੜੀ ਇਹ ਚੱਲੀ ਸੀ ਉੱਥੇ ਉਹਨਾਂ ਨੇ ਫੜੇ ਆ, ਜਿਨ੍ਹਾਂ ਵਿੱਚੋਂ ਕਹਿੰਦੇ 44 ਅਨਡਾਕੂਮੈਂਟਡ ਇਮੀਗ੍ਰੈਂਟ ਸੀਗੇ ਤੇ 9 ਹੋਰ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟ ਉਹ ਸਵੀਪਸ ਦੇ ਵਿੱਚ ਮੁੜ ਕੇ ਦੁਬਾਰਾ ਜਿਹੜੇ ਆ ਉਹ ਫੜੇ ਗਏ ਆ। ਤੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਸੈਨ ਡਿਏਗੋ ਦੇ ਵਿੱਚ ਵੀ ਹੁਣ ਜਿਹੜਾ ਵਿਵਾਦ ਇੱਕ ਜਿਹੜਾ ਨਵਾਂ ਜਿਹੜਾ ਭਖਿਆ ਹੋਇਆ ਆ, ਜੇ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ ਵੀ ਕੁਝ ਦਿਨ ਪਹਿਲਾਂ ਜਿਹੜੀ ਉੱਥੋਂ ਦੇ ਇੱਕ ਸੁਪਰਵਾਈਜ਼ਰ ਸੀਗੇ ਡਿਸਟ੍ਰਿਕਟ ਦੇ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਵੀ ਇਹ ਹੁਣ ਆਰਡੀਨੈਂਸ ਸ਼ਾਇਦ ਲਿਆ ਸਕਦੇ ਹਾਂ ਜਿੱਦਾਂ ਲਾਸ ਐਲਟੀਮੋਸ ਵਾਲਿਆਂ ਨੇ ਲਿਆਂਦਾ ਆ, ਵੀ ਅਸੀਂ ਫੈਡਰਲ ਸਰਕਾਰ ਦੇ ਜਿਹੜੇ ਰੂਲ ਹੈਗੇ ਆ ਉਹਨਾਂ ਨੂੰ ਜਿਹੜਾ ਫੋਲੋ ਕਰਾਂਗੇ, ਨਾ ਕਿ ਜਿਹੜੇ ਕੈਲੀਫੋਰਨੀਆ ਦੀ ਸੈਂਚੁਰੀ ਲਾਅ ਆ ਉਸ ਨੂੰ ਫੋਲੋ ਕਰਾਂਗੇ। ਸੈਨ ਡਿਏਗੋ ਵਾਲਿਆਂ ਨੇ ਵੀ ਇਹੀ ਕੀਤਾ, ਇਹੀ ਆਖਿਆ ਸੀ। ਸੁਪਰਵਾਈਜ਼ਰ ਕਹਿ ਰਹੇ ਸੀ ਵੀ ਕਹਿੰਦੇ ਜਦੋਂ ਸਿਕਿਉਰਿਟੀ ਜਿਹੜੇ ਪੁਲਿਸ ਵਾਲੇ ਆ ਦੱਸਦੇ ਨਹੀਂ ਆਈਸ ਵਾਲਿਆਂ ਨੂੰ ਜਿਹੜੇ ਅਨਡਾਕੂਮੈਂਟਡ ਆ ਉਹਨਾਂ ਨੂੰ ਅਸੀਂ ਛੱਡਣ ਜਾ ਰਹੇ ਆ, ਤਾਂ ਫਿਰ ਉਹਨਾਂ ਨੂੰ ਛਾਪੇਮਾਰੀ ਕਰਨੀ ਪੈਂਦੀ ਹੈ, ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਆਈਸ ਦੇ ਪ੍ਰਤੀ ਭੈ ਜਿਹੜਾ ਆ ਉਹ ਡਰ ਆ ਉਹ ਜ਼ਿਆਦਾ ਵੱਧ ਜਾਂਦਾ ਆ। ਸੋ ਇਹਦੇ ਚੱਲਦਿਆਂ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਵੀ ਜਿਹੜੇ ਆਲਰੇਡੀ ਕਨਵਿਕਟਡ ਕ੍ਰਿਮੀਨਲਸ ਆ ਉਹਨਾਂ ਦੀ ਜਿਹੜੀ ਜਾਣਕਾਰੀ ਆ ਜ਼ਰੂਰ ਆਈਸ ਵਾਲਿਆਂ ਨੂੰ ਦੇ ਦੇਣੀ ਚਾਹੀਦੀ ਆ, ਵੀ ਜਿਹੜੇ ਡਿਪੋਰਟ ਕਰਨ ਵਾਲੇ ਆ ਜਾਂ ਜਿਹੜੇ ਉਹਨਾਂ ਦੇ ਵੱਲੋਂ ਡਿਟੇਨ ਕਰਨੇ ਚਾਹੀਦੇ ਆ ਉਹ ਉੱਥੇ ਨਾਲ ਦੇ ਨਾਲ ਕਰ ਲਏ ਜਾਣ, ਤੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਆਈਸ ਦਾ ਜਿਹੜਾ ਡਰ ਆ ਉਹ ਵੀ ਇਹਦੇ ਕਰਕੇ ਘਟ ਜਾਊਗਾ। ਜੀ ਬਿਲਕੁਲ, ਜੇ ਦੱਸਦੇ ਜਾਈਏ ਕਹਿੰਦੇ ਪਈ ਮੋਸਟਲੀ ਜਿਹੜੇ ਅਰੈਸਟ ਕੀਤੇ ਗਏ ਆ ਸੈਨ ਡਿਏਗੋ ਕਾਉਂਟੀ ਦੇ ਵਿੱਚ ਜਾਂ ਤਾਂ ਉਹ ਮੈਕਸੀਕੋ ਤੋਂ ਸੀ ਜਾਂ ਗਵਾਟੇਮਾਲਾ ਕੰਟਰੀ ਤੋਂ ਸੀਗੇ। ਉਹਨਾਂ ਦੇ ਵਿੱਚ ਕਹਿੰਦੇ ਪਈ ਇੱਕ ਮੈਕਸੀਕਨ ਮੂਲ ਦਾ ਬੰਦਾ ਜਿਹਦਾ ਨਾਮ ਮੈਕ ਦੱਸਿਆ ਗਿਆ ਆ, ਉਹਦਾ ਚਾਰਜ ਉਹ ਤੇ ਇਹ ਸੀ ਵੀ ਉਸਨੇ ਆਪਣੇ ਕੋਲ ਜਿਹੜੀ ਆ ਹੈਰੋਇਨ ਪੋਜੈਸ਼ਨ ਸੀ ਤੇ ਵਿਦ ਇੰਟੈਂਟ ਟੂ ਸੈਲ, ਤੇ ਇਸੇ ਤਰ੍ਹਾਂ ਇੱਕ ਹੋਰ ਡਰਾਈਵਿੰਗ ਅੰਡਰ ਇਨਫਲੂਐਂਸ DUI, ਜੇ ਕੋਈ ਡਰੰਕ ਡਰਾਈਵਿੰਗ ਕਰਕੇ ਉਹਨੂੰ ਟਿਕਟ ਮਿਲੀ ਸੀ, ਉਹ ਉਦਾਂ ਦੇ ਕਈ ਬੰਦੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਜਿਹੜੇ ਅਰੈਸਟ ਕੀਤੇ ਗਏ ਆ। ਇੱਕ ਤੇ ਡਿਪੋਰਟੇਸ਼ਨ ਲੱਗੀ ਉਹ ਸੀ, ਉਹ ਗਿਆ ਨਹੀਂ ਸੀ। ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਫੜੇ ਗਏ ਹੈਗੇ ਆ। ਜੀ ਜੀ, ਤੇ ਆਈਸ ਦੇ ਨਾਲ ਹੀ ਜੁੜੀ ਹੋਈ ਜਿਹੜੀ ਆਪਾਂ ਅਗਲੀ ਖਬਰ ਦੱਸਦੇ ਜਾਈਏ, ਹੈਂਪਟਨ ਦੇ ਵਿੱਚੋਂ ਇੱਕ ਕੰਸਟਰਕਸ਼ਨ ਸਾਈਟ ਜਿੱਥੇ ਕਿ ਕੰਮ ਚੱਲ ਰਿਹਾ ਸੀ ਇੱਕ ਬਿਲਡਿੰਗ ਦਾ, ਉੱਥੇ ਆਈਸ ਵਾਲਿਆਂ ਨੇ ਜਿਹੜੀ ਉਹ ਛਾਪੇਮਾਰੀ ਕੀਤੀ ਤੇ ਉੱਥੋਂ 8 ਬੰਦੇ ਜਿਹੜੇ ਕੰਸਟਰਕਸ਼ਨ ਵਰਕਰਸ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉੱਥੋਂ ਲੈ ਗਏ ਨੇ। ਤੇ ਕਹਿੰਦੇ ਵੀ ਇਹਨਾਂ ਵਿੱਚੋਂ ਕੁਝ ਅਜਿਹੇ ਲੋਕ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਜਿਨ੍ਹਾਂ ਦੇ ਉੱਤੇ ਐਲੀਗੇਸ਼ਨ ਸੀਗੀਆਂ ਸੈਕਸ਼ੂਅਲ ਅਸੌਲਟ ਵਗੈਰਾ ਦੀਆਂ, ਤੇ ਉਹਨੇ ਆਪਣੇ ਆਪ ਨੂੰ ਰਜਿਸਟਰ ਨਹੀਂ ਸੀ ਕੀਤਾ ਐਜ਼ ਏ ਸੈਕਸ ਅਫੈਂਡਰ, ਤੇ ਇਸ ਦੇ ਨਾਲ ਨਾਲ ਲੱਭਣ ਉਹਨੂੰ ਆਏ ਸੀ ਤੇ 7 ਬੰਦੇ ਕਹਿੰਦੇ ਆ ਹੋਰ ਜਿਹੜੇ ਨਾਲ ਇਮੀਗ੍ਰੇਸ਼ਨ ਵਾਇਲੇਸ਼ਨ ਜਿਨ੍ਹਾਂ ਦੀਆਂ ਸੀਗੀਆਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ। ਤੇ ਨਾਲ ਹੀ ਬਾਅਦ ਦੇ ਵਿੱਚ ਦੱਸਿਆ ਗਿਆ ਵੀ 8 ਦੇ ਵਿੱਚੋਂ ਇੱਕ ਜਾਣੇ ਨੂੰ ਜਿਹੜਾ ਉਹ ਰਿਲੀਜ਼ ਜਿਹੜਾ ਉਹ ਕੀਤਾ ਜਾਊਗਾ, ਕਿਉਂਕਿ ਉਹਦੀਆਂ ਡੈਪੂਟੇਸ਼ਨ ਪ੍ਰੋਸੀਡਿੰਗਸ ਜਿਹੜੀਆਂ ਆਲਰੇਡੀ ਅਦਾਲਤ ਦੇ ਵਿੱਚ ਚੱਲ ਰਹੀਆਂ ਨੇ। ਜੀ, ਅਗਲੀ ਖਬਰ ਵੀ ਜਿਹੜੇ ਆਈਸ ਵਾਲੇ ਆ, ਆਈਸ ਦੇ ਏਜੰਟਸ ਆ, ਉਹਨਾਂ ਨੇ ਇੱਕ ਸਟੈਟਨ ਆਈਲੈਂਡ ਕ੍ਰਿਮੀਨਲ ਕੋਰਟ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਨਾਲ ਕਹਿੰਦੇ ਸਵੀਪਿੰਗ ਰੇਡ ਕੀਤੀ ਹੈਗੀ ਆ, ਜਿੱਥੋਂ ਉਹਨਾਂ ਨੇ ਜਦੋਂ ਆਪਾਂ ਪਹਿਲਾਂ ਵੀ ਦੱਸਿਆ ਸੀ ਕੋਰਟ ਦੇ ਵਿੱਚ ਜਦੋਂ ਕੋਈ ਬੰਦਾ ਚਾਰਜ ਹੋ ਜਾਂਦਾ ਤੇ ਜਿਹੜੇ ਆਈਸ ਵਾਲੇ ਆ ਉਹ ਕੋਰਟ ਦੇ ਵਿੱਚ ਜਾਂਦੇ ਹੈਗੇ ਅੰਡਰ ਕਵਰ ਤੇ ਉਹ ਉੱਥੋਂ ਹੀ ਫੜ ਲੈਂਦੇ ਹੈਗੇ ਜਦੋਂ ਬੰਦਾ ਬਾਹਰ ਨਿਕਲਦਾ। ਸੋ ਸਟੈਟਨ ਆਈਲੈਂਡ 'ਚ ਵੀ ਇਹ ਕੁਝ ਹੋਇਆ ਤੇ ਉਹ ਤੋਂ ਬਾਅਦ ਜਿਹੜੇ ਉੱਥੇ ਦੇ ਵਕੀਲ ਹੈਗੇ ਆ ਉਸ ਏਰੀਆ ਦੇ, ਉਹਨਾਂ ਨੇ ਕਹਿੰਦੇ ਆਈਸ ਵਾਲਿਆਂ ਦੇ ਉਲਟ ਕਾਫੀ ਪ੍ਰੋਟੈਸਟ ਕੀਤਾ। ਜੀ ਜੀ, ਹਰਜੋਤ ਸਿੰਘ ਜੀ ਅਗਲੀ ਖਬਰ ਦੱਸਦੇ ਆ ਵੀ ਬੰਦਾ ਇੱਕ ਜਣਾ ਵਿਆਹ ਕਰਨ ਗਿਆ ਤੇ ਉੱਥੇ ਉਸ ਨੂੰ ਆਈਸ ਦਾ ਸਾਹਮਣਾ ਕਰਨਾ ਪੈ ਗਿਆ। ਅਲੈਗਜ਼ੈਂਡਰ ਪਾਰਕਰ ਨਾਂ ਦਾ ਬੰਦਾ ਤੇ ਕ੍ਰਿਸ਼ਾ ਸ਼ਮਿਕ ਇਹ ਵਿਆਹ ਕਰਨ ਦੇ ਲਈ ਪੈਂਸਿਲਵੇਨੀਆ ਦੇ ਵਿੱਚ ਕਹਿੰਦੇ ਉੱਥੇ ਗਏ, ਤੇ ਜਦ ਜੱਜ ਜਿਹੜੀ ਸੀਗੀ ਉੱਥੇ ਉਹ ਜਿਸਨੇ ਵਿਆਹ ਕਰਵਾਉਣਾ ਸੀ ਉਹਨੇ ਆਈਡੀ ਇਸ ਦੀ ਮੰਗੀ ਅਲੈਗਜ਼ੈਂਡਰਾ ਪਾਰਕਰ ਦੀ। ਇਹ ਕਹਿੰਦੇ ਜਦੋਂ ਛੋਟੀ ਉਮਰ ਦਾ ਸੀ ਇਸ ਨੂੰ ਅਡਾਪਟ ਜਿਹੜਾ ਕੀਤਾ ਗਿਆ ਸੀਗਾ ਤੇ ਅਮਰੀਕਾ ਦੇ ਵਿੱਚ ਆ ਗਿਆ ਸੀ ਜਦੋਂ ਇਹ 8 ਮਹੀਨਿਆਂ ਦਾ ਸੀਗਾ, ਤੇ ਇਸ ਮੌਕੇ ਇਸ ਦਾ ਜਿਹੜਾ ਗ੍ਰੀਨ ਕਾਰਡ ਆ ਉਹ ਰੀਨਿਊਅਲ ਦੇ ਪ੍ਰੋਸੈਸ ਦੇ ਵਿੱਚ ਸੀ। ਇਹਦੇ ਕੋਲ
ਉਹ ਡਾਕੂਮੈਂਟ ਜਿਹੜਾ ਉਹ ਨਹੀਂ ਸੀਗਾ, ਪਰ ਉਸਨੇ ਆਪਣੀ ਜਿਹੜੀ ਪੁਰਾਣੀ ਜਿਹੜੀ ਆਈਡੀ ਸੀਗੀ ਉਹ ਉਸਨੇ ਦਿਖਾਈ, ਗਵਾਟਾਮਾਲਾ ਵਾਲੀ ਹੀ ਕੋਈ ਆਇਡੈਂਟੀਫਿਕੇਸ਼ਨ ਨੰਬਰ ਵਾਲੀ ਆਈਡੀ ਉਸਨੇ ਦਿਖਾਈ, ਤੇ ਉਸ ਜੱਜ ਨੇ ਕਿਹਾ ਵੀ ਮੈਂ ਤਾਂ ਇਹ ਕਦੀ ਆਈਡੀ ਦੇਖੀ ਨਹੀਂ, ਮੈਨੂੰ ਤਾਂ ਲੱਗਦਾ ਤੂੰ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਰਹਿ ਰਿਹਾ। ਤੇ ਉਧਰ ਉਸ ਜੱਜ ਨੇ ਆਈਸ ਵਾਲਿਆਂ ਨੂੰ ਜਿਹੜੀ ਆ ਉਹ ਕਾਲ ਕਰ ਦਿੱਤੀ। ਉੱਥੇ ਆਈਸ ਵਾਲੇ ਪਹੁੰਚੇ, ਉਹਨਾਂ ਨੇ ਉਸ ਨੂੰ ਜਿਹੜਾ ਹੱਥ ਖੜੀ ਵੀ ਲਾ ਲਈ, ਡਿਟੇਨ ਵੀ ਜਿਹੜਾ ਕਰ ਲਿਆ। ਤੇ ਜਿਹੜੀ ਉਸ ਦੀ ਹੋਣ ਵਾਲੀ ਘਰ ਵਾਲੀ ਸੀ ਉਹ ਕਹਿੰਦੀ ਵੀ ਇਦਾਂ ਕਿੱਦਾਂ ਹੋ ਸਕਦਾ, ਇਹ ਤਾਂ ਬਿਲਕੁਲ ਗਲਤ ਗੱਲ ਆ। ਤੇ ਫਿਰ ਉਹ ਕਹਿੰਦੀ ਭੱਜੀ ਘਰ ਨੂੰ ਗਈ, ਘਰੋਂ ਜਾ ਕੇ ਉਹਦੇ ਡਾਕੂਮੈਂਟ ਲਿਆਈ ਤੇ ਫਿਰ ਉਹਨਾਂ ਨੂੰ ਦਿਖਾਇਆ ਵੀ ਨਹੀਂ ਇਹ ਬੰਦਾ ਲੀਗਲੀ ਅਮਰੀਕਾ ਦੇ ਵਿੱਚ ਜਿਹੜਾ ਉਹ ਰਹਿ ਰਿਹਾ ਆ। ਤੇ ਫਿਰ ਕਹਿੰਦੇ ਬਾਅਦ ਦੇ ਵਿੱਚ ਜਿਹੜਾ ਉਸ ਦਾ ਵਿਆਹ ਹੋਇਆ। ਤੇ ਪਰ ਕਹਿੰਦੇ ਵੀ ਟਰਾਮਾ ਬਹੁਤ ਵੱਡਾ ਸੀਗਾ ਬੰਦੇ ਦੇ ਲਈ, ਵੀ ਗਿਆ ਵਿਚਾਰਾ ਵਿਆਹ ਕਰਾਉਣ ਸੀਗਾ ਵੀ ਖੁਸ਼ੀ ਦੇ ਦਿਨ ਆਉਣਗੇ, ਤੇ ਉਹ ਵਿਚਾਰੇ ਦੇ ਨਾਲ ਜਿਹੜੀ ਆ ਆਈਸ ਦਾ ਬਰਫ਼ ਲਾ ਤੱਕ ਨਹੀਂ, ਉਹਨੂੰ ਫਿਰ ਬਰਫ਼ ਦੇ ਵਿੱਚ ਹੀ ਲਾਉਣ ਵਾਲੀ ਗੱਲ ਹੋ ਗਈ ਉਹਨਾਂ। ਤੇ ਅਗਲੀ ਖਬਰ ਵੱਲ ਵੀ ਚਲੀਏ, ਉਹ ਵੀ ਆਈਸ ਦੇ ਨਾਲ ਰਿਲੇਟਡ ਹੈਗੀ ਆ। ਆਈਸ ਵਾਲਿਆਂ ਨੇ ਇੱਕ ਕਹਿੰਦੇ ਵੀ 18 ਮਹੀਨੇ ਦਾ ਬੱਚਾ ਆਪਣੀ ਮਦਰ ਤੋਂ ਅਲੱਗ 120 ਮੀਲ ਦੂਰ ਜਿੱਦਾਂ ਜਿਹੜਾ ਇੱਕ ਸੈਂਟਰ ਹੈਗਾ ਉੱਥੇ ਰੱਖਿਆ ਗਿਆ ਹੈਗਾ। ਮਿਰੀਅਮ ਨਾਮ ਦੀ ਜਿਹੜੀ ਇਹ ਲੇਡੀ ਆ 29 ਸਾਲਾਂ ਦੀ, ਇਹ ਹੌਂਡਰਸ ਮੁਲਕ ਤੋਂ ਆਈ ਸੀ ਇੱਥੇ ਪੋਲੀਟੀਕਲ ਅਸਾਈਲਮ ਲੈਣ ਦੇ ਲਈ। ਜਦੋਂ ਉਸ ਨੂੰ ਟੀ ਡੌਨ ਹਟੋ ਡਿਟੈਂਸ਼ਨ ਸੈਂਟਰ ਜਿਹੜਾ ਹੈਗਾ ਟੇਲਰ ਟੈਕਸਿਸ ਉੱਥੇ ਉਹਨੂੰ ਅਰੈਸਟ ਜਿੱਦਾਂ ਰੱਖਿਆ ਗਿਆ ਹੈਗਾ ਜੇਲ੍ਹ ਦੇ ਵਿੱਚ, ਤੇ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ। ਤੇ ਉਹਦਾ ਜਿਹੜਾ ਬੱਚਾ ਹੈਗਾ ਆ ਉਹ 120 ਮੀਲ ਦੂਰ ਜਿਹੜਾ ਇੱਕ ਵੈਲਫੇਅਰ ਸੈਂਟਰ ਹੈਗਾ ਚਾਈਲਡ, ਉੱਥੇ ਰੱਖਿਆ ਗਿਆ। ਇਹ ACLU ਨੇ ਜਿਹੜਾ ਇੱਕ ਤਰ੍ਹਾਂ ਨਾਲ ਲਾਸੂਟ ਵੀ ਫਾਈਲ ਕੀਤਾ ਜੀ। ਤੇ ਨਿਊਯਾਰਕ ਟਾਈਮ ਨੇ ਨਵਾਂ ਡਾਟਾ ਜਿਹੜਾ ਰਿਪੋਰਟ ਕੀਤਾ ਵੀ 700 ਦੇ ਕਰੀਬ ਜਿਹੜੇ ਬੱਚੇ ਹੈਗੇ ਆ ਪੇਰੈਂਟਸ ਤੋਂ ਅਲੱਗ ਰੱਖੇ ਗਏ ਆ ਅਕਤੂਬਰ ਮਹੀਨੇ ਤੋਂ ਲੈ ਕੇ ਹੁਣ ਤੱਕ, ਜਿਹਦੇ ਵਿੱਚੋਂ ਕਹਿੰਦੇ 100 ਤੋਂ ਵੱਧ ਬੱਚੇ ਜਿਹੜੇ 4 ਸਾਲ ਦੀ ਏਜ ਤੋਂ ਥੱਲੇ ਦੇ ਹੈਗੇ ਆ। ਤੇ ਸਰੋਤਿਆਂ ਨੂੰ ਦੱਸਦੀ ਜਾਈਏ, ਹੌਂਡਰਸ ਦੇ ਵਿੱਚ ਵਾਇਲੈਂਸ ਬਹੁਤ ਚੱਲ ਰਹੀ ਹੈਗੀ ਆ। ਜਿਹੜਾ ਹੌਂਡਰਸ ਸਾਊਥ ਅਮਰੀਕਾ ਦਾ ਮੁਲਕ ਹੈਗਾ, ਉੱਥੇ ਪੋਲੀਟੀਕਲੀ ਵੀ ਅਪਹੀਵਲ ਬਹੁਤ ਆ, ਤੇ ਉੱਥੇ ਗੈਂਗ ਵਾਇਲੈਂਸ ਵੀ ਬਹੁਤ ਆ, ਤੇ ਡਰੱਗ ਦੇ ਕਾਰਟਲਸ ਵੀ ਕਾਫੀ ਆ। ਤੇ ਲੋਕ ਉੱਥੋਂ ਇੱਕ ਤਰ੍ਹਾਂ ਨਾਲ ਕੈਰਾਵਾਨਸ ਜਿੱਦਾਂ ਹਜ਼ਾਰ ਬੰਦਾ ਇਕੱਠਾ ਹੋ ਕੇ ਆ ਰਿਹਾ ਹੈਗਾ। ਤੇ ਆਪਾਂ ਪਿਛਲੇ ਦਿਨਾਂ 'ਚ ਵੀ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਆਹ ਤਾਂ ਬਹੁਤ ਧੱਕਾ ਕਰ ਰਹੇ ਆ, ਵੀ ਮੈਕਸੀਕੋ ਦੇ ਆਪਣੇ ਲਾ ਜਿਹੜੇ ਆ ਬੜੇ ਸਟ੍ਰਿਕਟ ਆ, ਵੀ ਮੈਕਸੀਕੋ 'ਚ ਹੋਰ ਕਿਸੇ ਮੁਲਕ ਦਾ ਬੰਦਾ ਨਹੀਂ ਰਹਿ ਸਕਦਾ, ਪਰ ਤੁਸੀਂ ਮੈਕਸੀਕੋ ਨੂੰ ਇੱਕ ਤਰ੍ਹਾਂ ਨਾਲ ਰਸਤਾ ਦਿੱਤਾ ਹੋਇਆ ਮੈਕਸੀਕੋ ਨੇ ਵੀ ਹੋਰ ਮੁਲਕਾਂ ਦੇ ਲੋਕ ਇੱਥੇ ਆ ਜਾਣ ਤੇ ਆ ਕੇ ਜਿਹੜੇ USA 'ਚ ਐਂਟਰ ਕਰ ਜਾਣ। ਮੈਂ ਕੱਲ ਇੱਕ ਰਿਪੋਰਟ ਵੀ ਪੜ੍ਹ ਰਿਹਾ ਸੀ, ਉਹਦੇ 'ਚ ਵੀ ਕਿਸ ਤਰ੍ਹਾਂ ਇੱਕ ਹੁਣ ਬਾਰਡਰ ਦੇ ਲਾਗੇ ਕਹਿੰਦੇ ਹੋਰ 500 ਦੇ ਕਰੀਬ ਇੱਕ ਜਥਾ ਜਿਹੜਾ ਹੈਗਾ, ਕੈਰਾਵਾਨ ਜਥਾ ਹੀ ਕਹਿ ਸਕਦੇ ਆ, ਵੀ ਅਮਰੀਕਾ 'ਚ ਐਂਟਰ ਹੋਣ ਜਾ ਰਿਹਾ ਹੈਗਾ। ਤੇ ਉਹ ਜਿੱਦਾਂ ਟ੍ਰੇਨਾਂ ਤੇ ਚੜ੍ਹ ਕੇ ਆ ਜਾਂਦੇ, ਬੱਸਾਂ ਤੇ ਚੜ੍ਹ ਕੇ ਆ ਜਾਂਦੇ ਆ, ਰਾਈਟ। ਤੇ ਸੋ ਮੌਕਾ ਹੀ ਭਾਲਦੇ ਆ ਵੀ ਕਿਸ ਤਰ੍ਹਾਂ ਅਸੀਂ USA ਦੇ ਵਿੱਚ ਐਂਟਰ ਕਰ ਜਾਈਏ। ਸੋ ਉਹਨਾਂ ਨੇ ਲੂਪ ਹੋਲ ਫੜਿਆ ਹੋਇਆ ਵੀ ਲੂਪ ਹੋਲ 'ਚ ਇਹ ਆ ਵੀ ਜੇ 18 ਸਾਲਾਂ ਤੋਂ ਥੱਲੇ ਦਾ ਬੱਚਾ ਆ ਵੀ ਉਹ ਡਿਪੋਰਟ ਨਹੀਂ ਕਰਨਾ ਹੈਗਾ USA ਨੇ, ਰਾਈਟ। ਤੇ ਸੋ ਉਹਦੇ ਨਾਲ ਹੀ ਪੇਰੈਂਟਸ ਜਿਹੜੇ ਆ ਉਹ ਵੜ ਜਾਂਦੇ ਹੈਗੇ ਆ। ਸੋ ਹੁਣ ਇੱਕ ਤਰ੍ਹਾਂ ਨਾਲ ਆਈਸ ਵਾਲੇ ਸਟ੍ਰਿਕਟ ਬਹੁਤ ਹੋ ਗਏ ਆ। ਤੇ ਮੈਂ ਕੱਲ ਰਿਪੋਰਟ ਪੜ੍ਹ ਰਿਹਾ ਸੀ, ਕਿਉਂਕਿ ਜਿਹੜਾ ਕਹਿੰਦੇ ਨਵਾਂ ਜਥਾ ਆ ਰਿਹਾ ਹੁਣ USA 'ਚ ਐਂਟਰ ਹੋਣ ਲਈ, ਉਹਨੂੰ ਰੋਕਣ ਦੇ ਲਈ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਹੋਮਲੈਂਡ ਸਿਕਿਉਰਿਟੀ ਨੂੰ ਤੇ ਨੈਸ਼ਨਲ ਗਾਰਡ ਜਿਹੜੇ ਆ ਉਹਨਾਂ ਨੂੰ ਅਲਰਟ ਕੀਤਾ ਆ, ਤੇ ਪਲੱਸ ਉਹ ਜਿਹੜੇ ਪੋਲੀਟੀਕਲ ਅਸਾਈਲਮ ਆਫੀਸਰਸ ਤੇ ਜੱਜਸ ਜਿਹੜੇ ਐਕਸਟਰਾ ਬਾਰਡਰ ਤੇ ਉਹ ਭੇਜ ਰਹੇ ਆ ਵੀ ਉਹਨਾਂ ਦਾ ਜਿਹੜਾ ਡਿਸੀਜਨ ਕਰਕੇ ਉੱਥੋਂ ਹੀ ਵਾਪਸ ਕੀਤਾ ਜਾਵੇ। ਜੇ ਤੁਹਾਨੂੰ ਸਹੀ ਲੱਗਦਾ ਫਿਰ ਤਾਂ ਠੀਕ ਆ, ਨਹੀਂ ਤਾਂ ਭੇਜਿਆ ਜਾਵੇ। ਉੱਥੇ ਇੱਕ ਜਿਹੜੀ ਰਿਪੋਰਟ ਆਈ ਹੈਗੀ ਆ ਵੀ ਜਿਹੜੇ ਹੰਡਰਾਸ ਤੋਂ ਲੋਕ ਇੱਥੇ ਆ ਰਹੇ ਹੈਗੇ ਆ, ਕਿਉਂਕਿ ਪਤਾ ਇਹਨਾਂ ਨੂੰ ਸਭ ਹੈਗਾ, ਉਹ ਕਹਿੰਦੇ ਵੀ ਉਹਦੇ ਵਿੱਚੋਂ 83% ਲੋਕ ਜਿਹੜੇ ਆ ਸਿਰਫ ਇਕਨੋਮਿਕ ਰੀਜ਼ਨ ਕਰਕੇ ਆ ਰਹੇ ਆ। ਸੋ ਇਹ USA ਦੀ ਇਹ ਕੋਈ ਮਜਬੂਰੀ ਨਹੀਂ ਹੈ ਵੀ ਜੇ ਕਿਸੇ ਮੁਲਕ ਦੇ ਵਿੱਚ ਇਕਨੋਮੀ ਬੈਡ ਆ, ਇਕਨੋਮਿਕ ਰੀਜ਼ਨ ਕਰਕੇ ਉਹ ਬੰਦਿਆਂ ਨੂੰ ਪੋਲੀਟੀਕਲ ਅਸਾਈਲਮ ਦਿੱਤਾ ਜਾਵੇ। ਸਿਰਫ ਕਹਿੰਦੇ 11% ਜਿਹੜੇ ਲੋਕ ਹੈਗੇ ਆ ਉਹ ਵਾਇਲੈਂਸ ਦਾ ਸ਼ਿਕਾਰ ਹੈਗੇ ਆ, ਚਾਹੇ ਉਹ ਗੈਂਗ ਵਾਇਲੈਂਸ ਦਾ ਹੋਵੇ, ਚਾਹੇ ਉਹ ਪੋਲੀਟੀਕਲ ਵਾਇਲੈਂਸ ਹੋਵੇ ਲੀਡਰਾਂ ਵੱਲੋਂ, ਜਾਂ ਉਹ ਡਰੱਗ ਵਾਇਲੈਂਸ ਹੋਵੇ। ਸੋ ਹੁਣ ਉਹ ਕਹਿੰਦੇ ਵੀ 11% ਜਿਹੜੇ ਰੀਜ਼ਨੇਬਲ ਲੱਗਦੇ ਜਿਨ੍ਹਾਂ ਨੂੰ ਪੋਲੀਟੀਕਲ ਅਸਾਈਲਮ ਦਿੱਤਾ ਜਾ ਸਕਦਾ ਹੈਗਾ। ਪਰ ਜਿੱਦਾਂ ਹੁਣ ਇਹ ਸਟ੍ਰਿਕਟ ਹੋ ਗਏ ਆ, ਜਿਸ ਹਿਸਾਬ ਨਾਲ ਇਹਨੀ ਜੱਜਸ ਵੀ ਜਿਹੜੇ ਬਾਰਡਰ ਦੇ ਲਾਗੇ ਜਿਹੜੀਆਂ ਜੇਲ੍ਸ ਆ ਉੱਥੇ ਲਾ ਦਿੱਤੇ ਆ ਵੀ ਡਿਸੀਜਨ ਅਸੀਂ ਉੱਥੋਂ ਹੀ ਦੇਵਾਂਗੇ, ਬੰਦੇ ਨੂੰ ਛੱਡਣਾ ਨਹੀਂ ਹੈਗਾ। ਸੋ ਲੱਗਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜਿਹੜੀ ਇਲੀਗਲ ਅਨਡਾਕੂਮੈਂਟਡ ਇਮੀਗ੍ਰੇਸ਼ਨ ਆ ਉਹ ਘਟੂਗੀ, ਆਲਰੇਡੀ ਘਟੀ ਉਹ ਵੀ ਕਾਫੀ ਆ, ਤੇ ਉਹ ਸਖਤ ਵੀ ਬਹੁਤ ਹੋ ਰਹੇ ਆ। ਜੀ ਬਿਲਕੁਲ, ਇਹਨਾਂ ਨੂੰ ਬਾਰਡਰ ਦੇ ਨਾਲ ਆਈ ਥਿੰਕ ਜਿਹੜੇ ਵੀਜ਼ੇ ਵਾਲਾ ਸਭ ਤੋਂ ਜ਼ਿਆਦਾ ਕਰਦੇ ਨੇ ਉਹਨਾਂ ਉੱਤੇ ਵੀ ਨਾਲ ਦੇ ਨਾਲ ਜਿਹੜੀ ਸਖਤੀ ਆ ਉਹ ਇਹਨਾਂ ਨੇ ਕਰ ਦੇਣੀ ਆ। ਤੇ ਵੈਸੇ ਵੀ ਆਪਾਂ ਦੇਖ ਰਹੇ ਹਾਂ ਵੀ ਇਕੱਲਾ ਉਹੀ ਨਹੀਂ, ਇਹ ਜਿਹੜੀ ਐਕਚੁਅਲ ਇਮੀਗ੍ਰੇਸ਼ਨ ਆ ਉਸ ਦੇ ਉੱਤੇ ਵੀ ਕਈ ਤਰੀਕੇ ਦੀਆਂ ਰੋਕਾਂ
ਲਾਉਣ ਜਾ ਰਹੇ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਕੋਲੋਰਾਡੋ ਦੇ ਵਿੱਚ ਜਿਹੜੇ ਟੀਚਰਸ ਆ ਉਹ ਪਲਾਨ ਕਰ ਰਹੇ ਆ ਸਟ੍ਰਾਈਕ ਕਰਨ ਦੇ ਲਈ। ਕਾਰਨ ਉਹੀ ਉਸ ਦੇ ਪਿੱਛੇ ਵੀ ਜਿਹੜੇ ਕੋਲੋਰਾਡੋ ਦੇ ਵਿੱਚ ਵੀ ਜਿਹੜੇ ਉੱਥੋਂ ਦੇ ਬਜਟ ਜਦੋਂ ਬਣਦਾ ਆ ਤੇ ਬੱਚਿਆਂ ਦੇ ਲਈ ਜਾਂ ਸਕੂਲਾਂ ਦੇ ਲਈ ਇਨਫਰਾਸਟ੍ਰਕਚਰ ਦੇ ਲਈ ਬਹੁਤ ਘੱਟ ਡਾਲਰ ਜਿਹੜੇ ਆ ਉਹ ਵਰਤੇ ਜਾਂਦੇ ਨੇ। ਕਹਿੰਦੇ ਵੀ ਕੋਲੋਰਾਡੋ ਦੇ ਵਿੱਚ ਐਵਰੇਜ $2700 ਘੱਟ ਖਰਚਿਆ ਜਾਂਦਾ ਹੈ ਕੋਲੋਰਾਡੋ ਵੱਲੋਂ ਨੈਸ਼ਨਲ ਐਵਰੇਜ ਤੋਂ। ਜਿਹੜੀ ਨੈਸ਼ਨਲ ਐਵਰੇਜ ਦੇ ਵਿੱਚ ਉੱਚਾ ਨੀਵਾਂ ਹਰ ਇੱਕ ਜ਼ਿਆਦਾ ਘੱਟ ਵਾਲੇ ਜਿਹੜੇ ਆ ਉਹ ਸਾਰੇ ਪਾਸੇ ਦੇ ਹੁੰਦੇ ਆ, ਤੇ $2700 ਪ੍ਰਤੀ ਸਟੂਡੈਂਟ ਜਿਹੜੇ ਘੱਟ ਖਰਚਿਆ ਜਾ ਰਿਹਾ ਆ। ਸੋ ਉਸੇ ਚੀਜ਼ ਨੂੰ ਲੈ ਕੇ ਕੋਲੋਰਾਡੋ ਦੇ ਜਿਹੜੇ ਟੀਚਰ ਆ ਕਹਿੰਦੇ ਕੈਪੀਟਲ ਉੱਥੇ ਦੀ ਹੈਗੀ ਆ, ਉੱਥੇ ਉਹ ਜਾਣਗੇ ਤੇ ਆਪਣੀਆਂ ਮੰਗਾਂ ਆ ਉਹ ਉੱਥੇ ਮੰਗ ਸਕਦੇ ਆ। ਪਰ ਨਾਲ ਹੀ ਜਿਹੜੇ ਕੋਲੋਰਾਡੋ ਦੇ ਵਿੱਚ ਇਸ ਟਾਈਮ ਜਿਹੜੇ ਸਟੇਟ ਸੈਨੇਟਰਸ ਆ ਉਹ ਇੱਕ ਨਵਾਂ ਬਿੱਲ ਪ੍ਰਪੋਜ਼ ਕਰ ਰਹੇ ਆ, ਜਿਸ ਦੇ ਵਿੱਚ ਇਹ ਆ ਵੀ ਜੇ ਕੋਈ ਟੀਚਰ ਕਿਸੇ ਨੂੰ ਉਕਸਾਉਂਦਾ ਆ ਜਾਂ ਕਿਸੇ ਨੂੰ ਉਹ ਕਹਿੰਦਾ ਆ ਵੀ ਇਸ ਜਿਹੜੀ ਸਟ੍ਰਾਈਕ ਆ ਜਾਂ ਵਾਕਆਊਟ ਆ ਉਸ ਦੇ ਵਿੱਚ ਹਿੱਸਾ ਲਓ, ਤਾਂ ਉਹਨਾਂ ਨੂੰ ਜੇਲ੍ਹ ਤੱਕ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਸੋ ਇਹ ਹੁਣ ਦੇਖਦੇ ਆ ਵੀ ਜਿਹੜਾ ਹੈ ਕੀ ਬਣੂਗਾ। ਉੱਥੋਂ ਦੇ ਜਿਹੜੇ ਰੈਪਰੈਜ਼ੈਂਟੇਟਿਵ ਹੈਗੇ ਰਿਪਬਲਿਕਨ ਪਾਰਟੀ ਦੇ ਪੌਲ ਲੰਡੀਨ ਤੇ ਸੈਨੇਟਰ ਜਿਹੜੇ ਬੌਬ ਗਾਰਡਨਰ, ਉਹਨਾਂ ਦੇ ਦੁਆਰਾ ਇਹ ਜਿਹੜਾ ਨਵਾਂ ਮੈਜਰ ਜਿਹੜਾ ਉਹ ਲਿਆਂਦਾ ਜਾ ਰਿਹਾ ਵੀ ਜੇ ਕੋਲੋਰਾਡੋ ਟੀਚਰਸ ਪ੍ਰਿਪੇਅਰ ਕਰਦੇ ਨੇ ਵਾਕਆਊਟ ਕਰਨ ਦੇ ਲਈ, ਹਾਇਰ ਡਿਮਾਂਡ ਜਿਹੜੇ ਕਰਨ ਦੇ ਲਈ, ਤੇ ਉਸ ਦੇ ਆਧਾਰ ਦੇ ਉੱਤੇ ਤਾਂ ਉਹਨਾਂ ਨੂੰ ਫਿਰ ਜਿਹੜੀ ਜੇਲ੍ਹ ਵੀ ਕੀਤੀ ਜਾ ਸਕਦੀ ਆ। ਆਈ ਥਿੰਕ ਪ੍ਰੋਟੈਸਟ ਕਰਨ ਦਾ ਹੱਕ ਅਮਰੀਕਾ ਦੇ ਵਿੱਚ ਹਰ ਇੱਕ ਨੂੰ ਹੈਗਾ ਆ, ਤੇ ਜੇ ਉਹਨਾਂ ਨੂੰ ਜੇਲ੍ਹ ਦੇ ਉਹਦੇ ਬਦਲੇ ਜਿਹੜੀ ਜੇਲ੍ਹ ਦਊਂਗੇ ਤੇ ਇਹਦੇ ਨਾਲ ਸਗੋਂ ਪਬਲਿਕ ਰਿਜ਼ੈਂਟਮੈਂਟ ਜਿਹੜੀ ਆ ਉਹਨਾਂ ਸੈਨੇਟਰਸ ਦੇ ਪ੍ਰਤੀ ਜਾਂ ਸਰਕਾਰ ਦੇ ਪ੍ਰਤੀ ਜ਼ਿਆਦਾ ਵੱਧਦੀ ਆ। ਬਾਕੀ ਅਗਲੀ ਖਬਰ ਵੱਲ ਚਲੀਏ। ਬੇਕਰਸਫੀਲਡ ਇੱਕ ਇਦਾਂ ਦਾ ਟਾਊਨ ਹੈਗਾ ਜਿੱਥੇ ਪੰਜਾਬੀ ਕਾਫੀ ਵੱਡੀ ਗਿਣਤੀ ਦੇ ਵਿੱਚ ਮੂਵ ਹੋ ਰਹੇ ਆ, ਖਾਸ ਕਰਕੇ ਜਿਹੜੇ ਟਰੱਕਿੰਗ ਟਰਾਂਸਪੋਰਟੇਸ਼ਨ ਇੰਡਸਟਰੀ ਨਾਲ ਜੁੜੇ ਹੋਏ ਆ, ਕਿਉਂਕਿ ਉੱਥੇ ਘਰਾਂ ਦੀਆਂ ਪ੍ਰਾਈਸਾਂ ਹਜੇ ਵੀ ਕਾਫੀ ਰੀਜ਼ਨੇਬਲ ਹੈਗੀਆਂ ਤੇ ਬਿਜ਼ਨੈਸਸ ਵੀ ਬੇਕਰਸਫੀਲਡ 'ਚ ਕਾਫੀ ਮੂਵ ਹੋ ਰਹੇ ਆ। ਹੁਣ ਜਿਹੜਾ ਓਲਡ ਨੇਵੀ ਸਟੋਰ ਆ ਉਹ ਕਹਿੰਦੇ ਵੀ ਅਸੀਂ 12,500 ਸਕੁਅਰ ਫੁੱਟ ਦਾ ਇੱਕ ਕਾਫੀ ਵੱਡਾ ਸਟੋਰ ਜਿਹੜਾ ਆ ਉਹ ਨਾਰਥ ਵੈਸਟ ਫ੍ਰਿਜ਼ਨੋ ਦੇ ਵਿੱਚ ਖੋਲਣ ਜਾ ਰਹੇ ਹੈਗੇ ਆ। ਗੌਸਫੋਰਡ ਵਿਲੇਜ ਸ਼ਾਪਿੰਗ ਸੈਂਟਰ ਦੇ ਵਿੱਚ, ਜਿੱਥੇ ਕਿ ਆਲਰੇਡੀ ਵਾਲਮਾਰਟ, ਕੋਲ, ਰੌਸ, ਡਰੈਸ ਫॉर ਲੈਸ ਤੇ ਸੈਮਸ ਕਲੱਬ ਵਰਗੇ ਸਟੋਰ ਹੈਗੇ ਆ। ਜਿਹੜੀ ਇਹਦੀ ਪੇਰੈਂਟ ਕੰਪਨੀ ਹੈਗੀ ਆ ਗੈਪ ਇਨਕਾਰਪੋਰੇਸ਼ਨ, ਉਹ 60 ਦੇ ਕਰੀਬ ਓਲਡ ਨੇਵੀ ਦੇ ਸਟੋਰ USA ਦੇ ਵਿੱਚ ਖੋਲਣ ਜਾ ਰਹੇ ਆ, USA, ਕੈਨੇਡਾ ਤੇ ਮੈਕਸੀਕੋ ਦੇ ਵਿੱਚ। ਤੇ ਬਹੁਤ ਸਾਰੇ ਜਿਹੜੇ ਐਗਜ਼ਿਸਟਿੰਗ ਸਟੋਰ ਹੈਗੇ ਆ 150 ਦੇ ਕਰੀਬ, ਉਹਨਾਂ ਦੀ ਰੈਨੋਵੇਸ਼ਨ ਵੀ ਚੱਲ ਰਹੀ ਹੈਗੀ ਆ। ਸੋ ਹੁਣ ਕਹਿੰਦੇ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ 4 ਨਵੀਆਂ ਲੋਕੇਸ਼ਨਾਂ ਹੋ ਜਾਣੀਆਂ ਹੈਗੀਆਂ ਜਿਹੜੀਆਂ ਕੈਲੀਫੋਰਨੀਆ 'ਚ ਖੁੱਲਣੀਆਂ ਆ। 4 ਦੇ ਵਿੱਚੋਂ ਇੱਕ ਬੇਕਰਸਫੀਲਡ 'ਚ ਖੁੱਲਣੀ ਆ ਤੇ ਉੱਥੇ ਹਾਇਰਿੰਗ ਵੀ ਹੋਣੀ ਆ। ਪਿਛਲੇ ਦਿਨਾਂ 'ਚ ਆਪਾਂ ਅਨਾਉਂਸ ਕੀਤਾ ਸੀ ਕੈਲਟ੍ਰੇਨ ਵਾਲੇ ਵੀ ਕਾਫੀ ਹਾਇਰ ਕਰ ਰਹੇ ਬੇਕਰਫੀਲਡ ਏਰੀਆ 'ਚ, ਤੇ ਕੋਈ ਵੀ ਜੌਬ ਲੱਭ ਰਿਹਾ ਹੋਵੇ ਗੂਗਲ ਤੇ ਸਰਚ ਕਰ ਲਿਓ ਜ਼ਰੂਰ। ਜੀ ਜੀ ਹੁਣੇ ਕੁਝ ਸਮਾਂ ਪਹਿਲਾਂ ਜਿਹੜੀ ਇੱਕ ਖਬਰ ਆ ਰਹੀ ਹੈ ਵੀ ਰਸ਼ੀਆ ਸੀਰੀਆ ਨੂੰ ਨਿਊ ਮਿਜ਼ਾਈਲ ਡਿਫੈਂਸ ਸਿਸਟਮ ਜਿਹੜਾ ਆ ਉਹ ਪ੍ਰਦਾਨ ਜਿਹੜਾ ਉਹ ਕਰੂਗਾ, ਉਹ ਉਹਨਾਂ ਨੂੰ ਦਊਗਾ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਅਮਰੀਕਾ, UK ਤੇ ਫਰਾਂਸ ਦੇ ਦੁਆਰਾ ਮਿਲ ਕੇ ਸੀਰੀਆ ਦੇ ਉੱਤੇ ਜਿਹੜਾ ਮਿਜ਼ਾਈਲੀ ਹਮਲਾ ਜਿਹੜਾ ਉਹ ਕੀਤਾ ਗਿਆ ਸੀਗਾ, ਕਿਉਂਕਿ ਉਹਨਾਂ ਉੱਤੇ ਜਿਹੜੇ ਉਹ ਦੋਸ਼ ਸੀਗੇ ਕਥਿਤ ਤੌਰ ਦੇ ਉੱਤੇ ਵੀ ਉਹਨਾਂ ਨੇ ਜਿਹੜੀ ਰਸਾਇਣਿਕ ਗੈਸ ਜਿਹੜੀ ਉਹ ਵਰਤੀ ਆ। ਤੇ ਉਸੇ ਚੀਜ਼ ਦੇ ਚੱਲਦੇ ਜਿਹੜੇ ਮਿਲਟਰੀ ਰਸ਼ੀਅਨ ਮਿਲਟਰੀ ਉਹਨਾਂ ਨੇ ਇੰਡੀਕੇਟ ਕੀਤਾ ਆ ਵੀ ਅਜਿਹੇ ਅਟੈਕਾਂ ਤੋਂ ਸੀਰੀਆ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਇੱਕ ਨਵਾਂ ਜਿਹੜਾ ਮਿਜ਼ਾਈਲ ਡਿਫੈਂਸ ਸਿਸਟਮ ਆ ਉਹ ਦਿੱਤਾ ਜਾਊਗਾ। ਇਹ ਹੁਣੇ ਕੁਝ ਸਮੇਂ ਪਹਿਲੋਂ ਦੀ ਜਿਹੜੀ ਆ ਉਹ ਗੱਲ ਪ੍ਰਾਪਤ ਹੋਈ ਆ। ਜੀ ਅਗਲੀ ਖਬਰ ਵੀ ਜਿਹੜੀ ਆ ਉਹ ਕਾਫੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੈਡਲਾਈਨਸ ਬੜੀ ਹੋਈ ਹੈਗੀ ਆ। ਜਿਹੜਾ ਕਹਿੰਦੇ ਵੀ ਬਾਪੂ ਆਸਾਰਾਮ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਦੀ ਜਿਹੜੀ ਸਜ਼ਾ ਦਿੱਤੀ ਗਈ ਆ। ਲਗਭਗ ਮੈਂ ਦੇਖ ਰਿਹਾ ਸੀ ਵੀ ਜਿੰਨੇ ਵੀ ਟੌਪ ਦੇ ਨਿਊਜ਼ਪੇਪਰ ਹੈਗੇ ਆ, ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, ਲਾਸ ਐਂਜਲਸ ਟਾਈਮ, ਸਾਰਿਆਂ ਨੇ ਇਹ ਜਿਹੜੀ ਸਟੋਰੀ ਆ ਰਨ ਕੀਤੀ ਹੈਗੀ ਆ। 16 ਸਾਲਾਂ ਦੀ ਬੱਚੀ ਨੂੰ ਜਿਹੜਾ ਸੈਕਸ਼ੂਅਲੀ ਹਰਾਸ ਕਰਕੇ ਜਿਹੜਾ ਇਹਦੇ ਉੱਤੇ ਕਈ ਜਿਹੜੇ ਬੱਚਿਆਂ ਦੇ ਨਾਲ ਇਸ ਤਰੀਕੇ ਦਾ ਜਿਹੜਾ ਸਰੀਰਕ ਸ਼ੋਸ਼ਣ ਕਰਨ ਦੇ ਜਿਹੜੇ ਉਸਦੇ ਉੱਤੇ ਦੋਸ਼ ਸੀਗੇ। ਮੈਂ ਥੱਲੇ ਪੜ੍ਹ ਰਿਹਾ ਸੀ ਹਰਜੋਤ ਸਿੰਘ ਜੀ ਉਸੇ ਜਿਹੜੀ ਰਿਪੋਰਟ ਦੇ ਵਿੱਚ ਕਹਿੰਦੇ ਵੀ ਕਈ ਜਿਹੜੇ ਉਹਦੇ ਸ਼ਰਧਾਲੂ ਇੰਨੇ ਅੰਨੇ ਆ, ਕਹਿੰਦੇ ਵੀ ਜੇ ਬ੍ਰਹਮਾ ਆ ਕੇ ਵੀ ਕਹੂਗਾ ਵੀ ਉਹਨੇ ਇਹ ਕੀਤਾ ਅਸੀਂ ਨਹੀਂ ਮੰਨਾਂਗੇ। ਇਦਾਂ ਦੇ ਲੋਕਾਂ ਦੇ ਅੱਖਾਂ ਦੇ ਉੱਤੇ ਕਈਆਂ ਦੇ ਉੱਤੇ ਜਿਹੜਾ ਪੜਦਾ ਆ ਉਹ
ਪੈ ਚੁੱਕਾ ਆ। ਲੱਗਦਾ ਪਰ ਇੰਡੀਆ ਦੇ ਵਿੱਚ ਬਾਬਿਆਂ ਦੇ ਉਲਟ ਹੁਣ ਕਾਫੀ ਜਿਹੜਾ ਉਹਨਾਂ ਦਾ ਸਮਾਂ ਮਾੜਾ ਚੱਲ ਰਿਹਾ। ਇਹ ਨਹੀਂ ਹਰਜੋਤ ਸਿੰਘ ਜੀ, ਆਈ ਥਿੰਕ ਮੈਂ ਇਹ ਸੋਚਦਾ ਵੀ ਇਹ ਡਿਪੈਂਡ ਕਰਦਾ ਵੀ ਕਿਹੜੀ ਪਾਰਟੀ ਦਾ ਬਾਬਾ ਆ, ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਗੱਲ ਚੱਲਦਾ, ਕਿੱਦਾਂ ਦੀ ਜਿਹੜੀ ਡੀਲ ਆ ਉਹ ਜਿਹੜੀ ਮੌਜੂਦਾ ਉੱਥੋਂ ਦੀਆਂ ਸਰਕਾਰਾਂ ਦੇ ਨਾਲ ਜਿਹੜੀ ਆ ਉਹ ਚੱਲ ਰਹੀ ਹੁੰਦੀ ਆ। ਸੋ ਬਹੁਤਿਆਂ ਨੂੰ ਸਭ ਨੂੰ ਹੀ ਪਤਾ ਆ ਵੀ ਅੰਦਰ ਖਾਤੇ ਜਿਹੜੀ ਛੁਪੀ ਹੋਈ ਜਿਹੜੀ ਮੇਜਰ ਗੱਲ ਆ ਉਹ ਇਸੇ ਤਰੀਕੇ ਦੇ ਨਾਲ ਹੀ ਚੱਲ ਰਹੀ ਹੁੰਦੀ ਆ। ਬਾਕੀ ਚੰਗੀ ਗੱਲ ਆ ਜੇ ਵਾਕਿਆ ਹੀ ਜੇ ਬਾਬਿਆਂ ਦੇ ਦੁਆਲੇ ਹੋਣ, ਕਿਉਂਕਿ ਬਹੁਤ ਹੀ ਭੋਲੇ ਭਾਲੇ ਲੋਕਾਂ ਨੂੰ ਉਹਨਾਂ ਨੇ ਕਹਿ ਲਓ ਵੀ ਅੱਖਾਂ ਦੇ ਉੱਤੇ ਐਸਾ ਪਰਦਾ ਪਾਇਆ ਆ, ਉਹਨਾਂ ਨੂੰ ਕੁਛ ਸਹੀ ਗਲਤ ਦੇ ਬਾਰੇ ਜਿਹੜਾ ਆ ਉਹ ਪਤਾ ਹੀ ਜਿਹੜਾ ਨਹੀਂ ਲੱਗਦਾ। ਤੇ ਆਪਾਂ ਹਰਜੋਤ ਸਿੰਘ ਜੀ ਅਗਲੀ ਜਿਹੜੀ ਇੱਕ ਗੱਲ ਕਰਦੇ, ਫਲੋਰੀਡਾ ਹਾਈ ਸਕੂਲ ਦਾ ਇੱਕ ਸਟੂਡੈਂਟ ਜਿਸ ਦਾ ਇੱਕ ਪ੍ਰੋਮ ਦਾ ਪ੍ਰਪੋਜ਼ਲ ਆ, ਉਸ ਨੇ ਬਹੁਤ ਵੱਡੀ ਕੰਟਰੋਵਰਸੀ ਖੜੀ ਕਰ ਦਿੱਤੀ। ਉਸਨੇ ਪ੍ਰਪੋਜ਼ਲ ਦੇ ਵਿੱਚ ਲਿਖਿਆ ਸੀ ਵੀ ਕਹਿੰਦਾ ਜੇ ਮੈਂ ਕਾਲੇ ਮੂਲ ਦਾ ਹੁੰਦਾ ਤੇ ਮੈਂ ਜਿਹੜਾ ਆ ਉਹ ਕਪਾਹ ਚੁੱਕਦਾ ਹੁੰਦਾ, ਪਰ ਕਿਉਂਕਿ ਮੈਂ ਚਿੱਟਾ ਆ, ਚਿੱਟੀ ਚਮੜੀ ਵਾਲਾ, ਤੇ ਇਸ ਲਈ ਮੈਂ ਤੈਨੂੰ ਪਿਕ ਕਰਨ ਦੇ ਲਈ ਆਉਂਗਾ ਤੇ ਕੀ ਤੂੰ ਮੇਰੇ ਨਾਲ ਪ੍ਰੋਮ ਤੇ ਜਾਊਂਗੀ। ਤੇ ਦੇਖੋ ਜਿਹੜਾ ਅੰਡਰਲਾਈਨ ਰੇਸਿਜ਼ਮ ਜਿਹੜਾ ਆ ਕਿੰਨਾ ਕੁ ਜ਼ਿਆਦਾ ਜਿਹੜਾ ਆ ਅਮਰੀਕਾ ਦੇ ਵਿੱਚ ਹੈਗਾ ਆ। ਇਹ ਗੱਲ ਕੋਈ ਕਹਿਣ ਵਾਲੀ ਨਹੀਂ ਹੈ, ਇਹ ਕੋਈ ਚੰਗੀ ਗੱਲ ਨਹੀਂ ਹੈਗੀ ਜਿਹੜਾ ਇਹ ਰਿਵਰਸਾਈਡ ਦੇ ਹਾਈ ਸਕੂਲ ਦੇ ਸਟੂਡੈਂਟ ਨੋ ਕਰੋਲੀ, ਜਿਸ ਦੀ ਉਮਰ 18 ਸਾਲ ਆ, ਉਸਨੇ ਕੀਤੀ ਆ। ਤੇ ਹੁਣ ਇਹ ਰਿਪੋਰਟ ਆ ਰਹੀ ਆ ਵੀ ਚੰਗੀ ਉਸਨੂੰ ਇੰਨੀ ਬੈਕਲੈਸ਼ ਜਿਹੜੀ ਉਹ ਦੇਖਣੀ ਪਈ ਆ, ਤੇ ਉਸਨੇ ਹੁਣ ਆਖਿਆ ਆ ਵੀ ਮੈਂ ਹੁਣ ਪ੍ਰੋਮ ਦੇ ਵਿੱਚ ਹਿੱਸਾ ਹੀ ਜਿਹੜਾ ਉਹ ਨਹੀਂ ਲਊਂਗਾ। ਤੇ ਆਈ ਥਿੰਕ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਜਿਹੜੀ ਅਕਲ ਨੂੰ ਮਾੜੀ ਮੋਟੀ ਜਿਹੜੀ ਹੱਥ ਮਾਰ ਲੈਣਾ ਚਾਹੀਦਾ ਆ। ਕਈ ਵਾਰੀ ਤੁਸੀਂ ਜਿਹੜੇ ਆ ਫਨੀ ਹੋਣ ਦੀ ਕੋਸ਼ਿਸ਼ ਕਰਦੇ ਹੁੰਦੇ ਆ, ਪਰ ਕਿਸੇ ਦੇ ਨਸਲ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਜਿਹੜਾ ਭੇਦਭਾਵ ਜਾਂ ਇੱਦਾਂ ਜਿਹੜਾ ਡਿਸਕ੍ਰਿਮੀਨੇਸ਼ਨ ਵਾਲੀਆਂ ਗੱਲਾਂ ਜਾਂ ਰੇਸਿਜ਼ਮ ਵਾਲੀਆਂ ਗੱਲਾਂ ਆ ਉਹ ਨਹੀਂ ਕਰਨੀਆਂ ਚਾਹੀਦੀਆਂ। ਸਾਲ 2018 ਜਿਹੜਾ ਆ ਉਹ ਪੁਲਿਸ ਆਫੀਸਰਸ ਲਈ ਕਾਫੀ ਜਿਹੜਾ ਮਾੜਾ ਚੱਲ ਰਿਹਾ ਹੈਗਾ। ਕੱਲ ਜਿਹੜਾ ਆ ਡੈਲਸ ਦੇ ਵਿੱਚ ਇੱਕ ਹੋਮ ਡੀਪੂ ਸਟੋਰ ਜਿਹੜਾ ਹੈ ਉਹਦੇ ਬਾਹਰ ਇੱਕ ਬੰਦੇ ਨੇ ਜਿੱਦਾਂ 2 ਪੁਲਿਸ ਆਫੀਸਰਸ ਨੂੰ ਸ਼ੂਟ ਕਰ ਦਿੱਤਾ, ਜਿਹਦੇ ਵਿੱਚ ਇੱਕ ਦੀ ਤਾਂ ਉੱਥੇ ਹੀ ਜਿੱਦਾਂ ਮੌਤ ਹੋ ਗਈ ਤੇ ਇੱਕ ਕਾਫੀ ਫੱਟੜ ਆ। ਉਹਦੇ ਵਿੱਚ ਜਿਹੜੀ ਮੇਅਰ ਆ ਮਾਈਕ ਰੋਲਿੰਗਸ, ਉਹਨਾਂ ਨੇ ਸਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਜਿਹੜਾ ਦੱਸਿਆ ਹੈਗਾ ਆ ਵੀ ਇੱਕ ਜਿਹੜਾ ਪੁਲਿਸ ਆਫੀਸਰ ਉਹਦੀ ਮੌਤ ਹੋ ਗਈ। ਪਿਛਲੇ ਦਿਨਾਂ ਦੇ ਵਿੱਚ ਪੂਰੇ ਅਮਰੀਕਾ ਦੇ ਵਿੱਚ ਕਾਫੀ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਬਿਨਾਂ ਰੀਜ਼ਨ ਤੇ ਸ਼ੂਟ ਕਰ ਦਿੱਤਾ ਗਿਆ। ਸੋ ਇਸ ਸਬੰਧ ਦੇ ਵਿੱਚ ਇੱਕ 29 ਸਾਲਾਂ ਦਾ ਅਰਮਾਂਡੋ ਜ਼ੋਰੇਜ਼ ਮੈਕਸੀਕਨ ਮੂਲ ਦਾ ਜਿਹੜਾ ਬੰਦਾ ਹੈਗਾ ਉਹਨੂੰ ਫੜਿਆ ਗਿਆ ਤੇ ਉਹਨੂੰ $1 ਮਿਲੀਅਨ ਦੀ ਬੇਲ ਦੇ ਲਈ ਰੱਖਿਆ ਗਿਆ ਹੈਗਾ ਡੈਲਸ ਕਾਉਂਟੀ ਜੇਲ੍ਹ ਦੇ ਵਿੱਚ। ਜੀ ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਹ ਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,